हिंदू कट्टरपंथी ਜਿਹੜੇ ਹਿੰਦੂ ਅੱਤਵਾਦੀ ਹੈਗੇ ਉਹ ਸਰਗਰਮ ਨੇ। ਉਹਨਾਂ ਦਾ ਕੰਮ ਹੀ ਇਹ ਆ ਵੀ ਸਿੱਖਾਂ ਨੂੰ ਸਤਾਈ ਰੱਖੋ, ਖਪਾਈ ਰੱਖੋ, ਪਤਾ ਨਹੀਂ ਕੀ ਕੁਝ ਨਾਂ ਰੱਖੀ ਫਿਰਦੇ ਆ ਵਿੱਚ ਹਿੰਦੂ ਸ਼ੈਵ ਸੈਨਾ। ਦੇਖੋ ਜਿਹੜੀ ਸੈਨਾ ਆ, ਸੈਨਾ ਤਾਂ ਲੋਕਾਂ ਦੀ ਰਾਖੀ ਕਰਦੀ ਆ, ਸੈਨਾ ਤਾਂ ਆਪ ਦੂਜਿਆਂ ਨੂੰ ਰਾਖੀ ਕਰਨ ਦਾ ਹੋਕਾ ਦਿੰਦੀ ਹੈ। ਇਹ ਕਹਿੰਦੇ ਸਾਨੂੰ ਪ੍ਰੋਟੈਕਸ਼ਨਾਂ ਦਿਓ ਜੀ, ਸਾਨੂੰ ਰਾਖੀ ਕਰੋ। ਇਹ ਹਿੰਦੂ ਸ਼ੈਵ ਸੈਨਾ ਵਰਗੇ ਜਾਂ ਹੋਰ ਇੱਥੇ ਪੰਜਾਬ 'ਚ ਸੰਗਠਨ ਬਣਾ ਕੇ ਸਰਗਰਮ ਨੇ ਲੋਕ। ਇਹਨਾਂ ਦਾ ਮੋਟਾ ਜਿਹਾ ਕੰਮ ਇਹ ਆ ਵੀ ਕਿਸੇ ਤਰੀਕੇ ਨਾਲ ਸਿਕਿਉਰਟੀਆਂ ਲਈਏ ਤੇ ਗੁੰਡਾਗਰਦੀ ਕਰੀਏ। ਜਦੋਂ ਇਹਨਾਂ ਨੂੰ ਜੈਡ ਸਿਕਿਉਰਟੀਆਂ ਦੇ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਭਗਾਈ ਮਾਰਨ ਦੀ ਖੁੱਲ੍ਹ ਦਿੱਤੀ ਜਾਊਗੀ ਤਾਂ ਯਕੀਨਨ ਇਹ ਹੋਰ ਵੱਧ ਲਾਂਬੂ ਲਾਉਣਗੇ। ਜੇ ਮਾੜਾ ਹੋਣ ਤੋਂ ਰੋਕਣਾ ਤਾਂ ਇਹ ਜ਼ਿੰਮੇਵਾਰੀ ਕਿਹਦੀ ਆ? ਇਹ ਸਮਾਜ ਦੀ ਤੇ ਸਰਕਾਰ ਦੀ ਹੈ। ਹੁਣ ਸਰਕਾਰ ਤੇ ਸਮਾਜ ਜੇ ਕਵੇ ਕਿ ਸਿੱਖ ਜਲੀਲ ਹੋ ਕੇ ਆਪਦੇ ਧਰਮ ਦੀ, ਆਪਦੇ ਕੌਮ ਦੀ ਬਦਨਾਮੀ ਦੇਖ ਕੇ, ਹੇਠੀ ਦੇਖ ਕੇ ਚੁੱਪ ਕਰ ਜਾਣਗੇ ਤਾਂ ਹੋਣਾ ਨਹੀਂ। ਸਿਕਿਉਰਿਟੀ ਤਾਂ ਫਿਰ ਸੂਰੀ ਕੋਲੇ ਕਿਹੜਾ ਥੋੜੀ ਸੀ, ਉਦੋਂ ਤਾਂ ਉਹ ਵੀ ਪੁਲਿਸ ਬਥੇਰੀ ਖੜੀ ਸੀ ਜਿੱਦਣ ਸਨੀ ਨੇ ਕੰਮ ਕੀਤਾ। ਸਿਕਿਉਰਿਟੀ ਤਾਂ ਬੀਬੀ ਇੰਦਰਾ ਗਾਂਧੀ ਕੋਲੇ ਵੀ ਥੋੜੀ ਨਹੀਂ ਸੀ। ਜੇ ਤੁਸੀਂ ਕਹਿੰਦੇ ਹੋ ਵੀ ਇਹੋ ਜਿਹੇ ਸ਼ਕਲ ਸੂਰਤ ਵਾਲੇ, ਇਹੋ ਜਿਹੀ ਅਕਲ ਸ਼ਕਲ ਵਾਲੇ ਬੰਦੇ ਪੰਥ ਲਈ, ਕੌਮ ਲਈ ਗੋਲੀਆਂ ਮਾਰਦੇ ਫਿਰਦੇ ਆ ਦੁਸ਼ਮਣਾਂ ਨੂੰ, ਸਿੱਖੀ ਦਿਆਂ ਨੂੰ, ਤਾਂ ਫਿਰ ਤੁਸੀਂ ਹਿਸਾਬ ਲਾ ਲਓ ਵੀ ਜੇ ਅੱਜ ਦੇ ਮਾਹੌਲ ਵਿੱਚ ਵੀ ਸਿੱਖ ਨੌਜਵਾਨ 'ਚ ਏਡੀ ਦ੍ਰਿੜਤਾ ਹੈ ਤਾਂ ਕਿਉਂ ਸਿੱਖਾਂ ਨੂੰ ਇਸ ਰਾਹ ਤੋਰਦੇ? ਇਹਨਾਂ ਨੂੰ ਇਹ ਨਹੀਂ ਹੈਗਾ ਕਿ ਸੰਤ ਭਿੰਡਰਾਂ ਵਾਲੇ ਹੋਣਗੇ ਜਾਂ ਭਾਈ ਵਧਾਵਾ ਸਿੰਘ ਬੱਬਰੀ ਕਹੂਗਾ ਜਾਂ ਫਲਾਨਾ ਕਹੂਗਾ। ਇਹਨਾਂ ਨੂੰ ਕਿਸੇ ਦੀ ਲੋੜ, ਜਿਹਨੇ ਕਰਨਾ ਉਹਨੇ ਕਰ ਹੀ ਦੇਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਹਲਕੇ ਤੋਂ MP ਚੁਣੇ ਗਏ ਆ, ਉਹਨਾਂ ਨੇ ਲੋਕ ਸਭਾ ਦੇ ਮੈਂਬਰ ਵਜੋਂ ਪਾਰਲੀਮੈਂਟ ਦੇ ਵਿੱਚ ਆਪਦੀ ਸਹੁੰ ਚੱਕ ਲਈ ਆ ਤੇ ਉਸ ਮੌਕੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਦੇ ਕੋਲੋਂ ਇੰਡੀਅਨ ਮੀਡੀਆ ਨੇ ਕੁਝ ਇਹੋ ਜਿਹੇ ਗੱਲਬਾਤ ਇਹੋ ਜਿਹੀ ਕਢਵਾ ਲਈ ਮੂੰਹ ਚੋਂ, ਜਿਹਦੀ ਕਰਕੇ ਪੰਥਕ ਸਭਾ ਦੇ ਵਿੱਚ ਕਾਫੀ ਜਿਹੜਾ ਵਿਰੋਧ ਜਾਂ ਚਰਚਾ ਜਾਂ ਵਿਵਾਦ ਵਾਲਾ ਮਾਹੌਲ ਜਿਹਾ ਬਣਿਆ ਸੀ। ਪਰ ਭਾਈ ਅਮਰਤਪਾਲ ਸਿੰਘ ਨੇ ਇਸ ਗੱਲ ਬਾਰੇ ਸਪਸ਼ਟ ਕਰ ਦਿੱਤਾ ਤੇ ਅੱਜ ਵੀ ਉਹ ਖਾਲਿਸਤਾਨ ਦੇ, ਖਾਲਸਾ ਰਾਜ ਦੇ, ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਉੱਤੇ ਅਡੋਲ ਖੜੇ ਹੈ। ਇੱਥੇ ਮੈਂ ਇਹ ਗੱਲ ਜ਼ਰੂਰ ਸੰਗਤ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਕਿਸੇ ਇਹੋ ਜਿਹੀ ਸ਼ਖਸੀਅਤ ਬਾਰੇ ਜਿਹੜੀ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਆਪਦੇ ਅੰਦੋਲਨ ਦੇ ਵਿੱਚ, ਸੰਘਰਸ਼ ਦੇ ਵਿੱਚ ਸੇਵਾ ਕਰ ਰਹੀ ਹੋਵੇ, ਉਹਦੇ ਪਰਿਵਾਰਕ ਮੈਂਬਰ ਜ਼ਰੂਰੀ ਨਹੀਂ ਕਿ ਉਨੇ ਹੀ ਜ਼ਿਆਦਾ ਸਪਸ਼ਟ ਹੋਣ ਜਿੰਨਾ ਕਿ ਉਹ ਸ਼ਖਸੀਅਤ ਸਪਸ਼ਟ ਹੁੰਦੀ ਹੈ। ਹੋ ਸਕਦਾ ਕੱਲ ਨੂੰ ਮੇਰੇ ਭੈਣ ਭਰਾ ਮਾਪਿਆਂ ਨੂੰ ਕੋਈ ਗੱਲ ਪੁੱਛ ਲਈ ਜਾਵੇ ਇੱਕਦਮ ਮੀਡੀਆ ਵੱਲੋਂ ਤੇ ਉਹ ਸ਼ਾਇਦ ਮੇਰੇ ਵਾਂਗ ਜਵਾਬ ਨਾ ਦੇ ਸਕਣ। ਸੋ ਸਾਨੂੰ ਇਹ ਗੱਲ ਜ਼ਰੂਰ ਹਮੇਸ਼ਾ ਖਿਆਲ 'ਚ ਰੱਖਣੀ ਚਾਹੀਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਹੋਰ ਆ ਤੇ ਉਹਦੇ ਮਾਪਿਆਂ ਦੀ ਗੱਲ ਹੋਰ ਹੈ। ਪਰ ਸਾਡੇ ਇਹੋ ਜਿਹੇ ਮਾਹੌਲ ਆ, ਹਾਲਾਤ ਨੇ, ਇਹਦੇ ਵਿੱਚ ਧੜੇਬਾਜ਼ੀ ਇੰਨੀ ਜ਼ਿਆਦਾ ਵਧੀ ਹੋਈ ਆ ਵੀ ਦੂਜੀ ਧਿਰ ਨੂੰ, ਦੂਜੇ ਧੜੇ ਨੂੰ ਨੀਵਾਂ ਦਿਖਾਉਣ ਲਈ ਅਸੀਂ ਕੋਈ ਮੌਕਾ ਨਹੀਂ ਛੱਡਦੇ। ਤੋ ਇਸ ਮੌਕੇ ਉੱਤੇ ਸਾਨੂੰ ਲੋੜ ਮਹਿਸੂਸ ਹੁੰਦੀ ਆ ਉਹਨਾਂ ਸਾਂਝੇ ਮਾਂਝੇ ਬੰਦਿਆਂ ਦੀ ਜਿਹੜੇ ਨੌਜਵਾਨ ਵਰਗ ਨੂੰ ਖਾਸ ਤੌਰ ਤੇ ਇਸ ਤਰੀਕੇ ਨਾਲ ਪ੍ਰੇਰਨਾ ਦੇ ਸਕਣ ਕਿ ਭਾਈ ਦਿੱਲੀ ਵਾਲਿਆਂ ਦੀ ਨਜ਼ਰ ਵਿੱਚ ਤੁਸੀਂ ਸਾਰੇ ਇੱਕੋ ਜਿਹੇ ਹੋ, ਤੁਸੀਂ ਆਪਸ ਵਿੱਚ ਹੀ ਜੋ ਮਰਜ਼ੀ ਸਮਝੀ ਜਾਓ ਕਿ ਖਨੀ ਫਲਾਨਾ ਘੱਟ ਵਾ ਤੇ ਫਲਾਨਾ ਵੱਧ ਆ। ਪਰ ਇੰਡੀਅਨ ਸਟੇਟ ਨੇ ਜਦੋਂ ਗੋਲੀ ਮਾਰਨੀ ਆ, ਉਹਨੇ ਇਹ ਨਹੀਂ ਦੇਖਣਾ ਵੀ ਆਹ ਟਕਸਾਲ ਦਾ ਵਾ ਤੇ ਆਹ ਅਖੰਡ ਕੀਰਤਨੀ ਜਥੇ ਦਾ। ਦੁਸ਼ਮਣ ਦੀ ਨਜ਼ਰ 'ਚ ਤਾਂ ਸਾਰੇ ਇੱਕੋ ਜਿਹੇ ਆ, ਆਪਾਂ ਆਪਸ ਵਿੱਚ ਹੀ ਜਿਵੇਂ ਮਰਜ਼ੀ ਸਿੰਘ ਫਸਾਈ ਚੱਲੀਏ। ਖੈਰ, ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਤੇ ਨਜ਼ਰ ਮਾਰਦੇ ਆ ਜਿਹੜੇ ਸਾਰੇ ਪੰਥ ਵਿੱਚ ਇੱਕੋ ਜਿਹਾ ਸਤਿਕਾਰੇ ਜਾਂਦੇ ਹੋਣ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਭਾਈ ਗਜਿੰਦਰ ਸਿੰਘ ਦਾ ਚਰਚਾ ਇਸ ਪੱਖ ਤੋਂ ਮੈਨੂੰ ਫੇਰ ਚੇਤੇ ਆ ਰਿਹਾ। ਪਿਛਲੇ 3-4 ਦਿਨ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਸਿੱਖ ਇਸ ਤਰੀਕੇ ਨਾਲ ਆਪਦੇ ਮਨੋਭਾਵ ਵਿਅਕਤ ਕਰ ਰਹੇ ਨੇ ਜਿਵੇਂ ਉਹਨਾਂ ਦਾ ਆਪ ਦਾ ਕੋਈ ਧਰਤੀ ਤੋਂ ਚਲਾ ਗਿਆ ਹੋ। ਹਰੇਕ ਸਿੱਖ ਜਥੇਬੰਦੀ, ਹਰੇਕ ਸੰਪਰਦਾ, ਹਰੇਕ ਧਿਰ, ਹਰੇਕ ਧੜਾ, ਹਰੇਕ ਸਿੱਖ ਸ਼ਖਸੀਅਤ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਗਜਿੰਦਰ ਸਿੰਘ ਪ੍ਰਤੀ ਜਦੋਂ ਸੰਵੇਦਨਾ ਆਪਦੇ
ਮਨੋਭਾਵ ਦਾ ਇਜ਼ਹਾਰ ਕਰਦੇ ਆ ਤਾਂ ਉਹ ਇਹ ਜਚਾਉਂਦੇ ਆ ਕਿ ਮੇਰਾ ਵੀ ਉਨਾ ਹੀ ਹੱਕ ਆ ਜਿੰਨਾ ਤੁਹਾਡਾ। ਇਹ ਗੱਲ ਸੱਚੀ ਆ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਜਥੇਬੰਦੀ ਦੇ ਬਾਨੀ ਮੈਂਬਰ ਸੀ। ਇਹ ਵੀ ਗੱਲ ਸੱਚੀ ਆ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਅੱਜ ਦੇ ਸਮੇਂ 'ਚ ਸਰਪ੍ਰਸਤ ਆਗੂ ਸੀ। ਇਹ ਸਾਰਾ ਕੁਝ ਸੱਚ ਹੋਣ ਦੇ ਬਾਵਜੂਦ ਇਹ ਅੱਜ ਆਪਦੀ ਥਾਂ ਤੇ ਆ ਕਿ ਸਾਰੀ ਸਿੱਖ ਕੌਮ ਦੀਆਂ ਸਾਰੀਆਂ ਧਿਰਾਂ ਧੜਿਆਂ ਨੂੰ ਭਾਈ ਗਜਿੰਦਰ ਸਿੰਘ ਉੱਤੇ ਇੱਕੋ ਜਿਹਾ ਹੱਕ ਲੱਗਦਾ। ਔਰ ਮੈਂ ਇਹ ਵੀ ਗੱਲ ਕਹਿ ਦਿਆਂ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਇਸ ਤਰੀਕੇ ਦਾ ਮਾਣ ਬਹੁਤ ਘੱਟ ਚਿਹਰਿਆਂ ਨੂੰ ਮਿਲਿਆ। ਭਾਈ ਗਜਿੰਦਰ ਸਿੰਘ ਦੀ ਇਹ ਵਡਿਆਈ ਆ ਕਿ ਅੱਜ ਸਾਰੀ ਕੌਮ ਉਹਨਾਂ ਦਾ ਸਤਿਕਾਰ ਕਰ ਰਹੀ ਆ। ਤੇ ਇਸ ਮਾਹੌਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਭਾਈ ਗਜਿੰਦਰ ਸਿੰਘ ਦੀ ਆਲੋਚਨਾ ਕਰਦੇ ਆ, ਹੱਦਾਂ ਟੱਪੀਆਂ ਹੋਣਗੀਆਂ, ਕਿਉਂਕਿ ਜਦੋਂ ਕਈ ਵਾਰੀ ਬੰਦਾ ਕਿਸੇ ਗੱਲ ਦੇ ਉੱਤੇ ਵਿਰੋਧ ਕਰ ਰਿਹਾ ਹੁੰਦਾ ਉਹ ਲਛਮਣ ਰੇਖਾ ਟੱਪ ਜਾਂਦਾ, ਜਿਹੜੀ ਮਰਿਆਦਾ ਦੀ ਸਾਡੇ ਕਿਸੇ ਨਾਲ ਜੇ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਇੱਕ ਰੱਖਣੀ ਹੁੰਦੀ ਆ ਕਿ ਇਸ ਤੋਂ ਅੱਗੇ ਨਹੀਂ ਜਾਣਾ। ਪਰ ਉਹ ਚੀਜ਼ ਜਦੋਂ ਅਸੀਂ ਲੰਘ ਜਾਂਦੇ ਆ ਤਾਂ ਕਈ ਵਾਰੀ ਬੜੀ ਔਖ ਹੁੰਦੀ ਹੈ। ਮੈਂ ਦੇਖ ਰਿਹਾ ਕਿ ਕਈ ਇਹੋ ਜਿਹੇ ਸੱਜਣ ਹੈ ਜਿਨ੍ਹਾਂ ਨੇ ਬੀਤੇ ਵਕਤ ਵਿੱਚ ਭਾਈ ਗਜਿੰਦਰ ਸਿੰਘ ਦਾ ਦਿਲ ਦੁਖੀ ਕਰਨ ਮੌਕੇ ਕੋਈ ਕਸਰ ਨਹੀਂ ਛੱਡੀ, ਪਰ ਅੱਜ ਉਹ ਵੀ ਇਹ ਦਿਖਾ ਰਹੇ ਨੇ ਕਿ ਠੀਕ ਆ, ਮੈਂ ਉਸ ਮੌਕੇ ਆਪਦੇ ਵਿਚਾਰਾਂ ਨੂੰ ਗਲਤ ਕੀਤਾ ਹੋਣਾ, ਤੁਹਾਨੂੰ ਠੀਕ ਨਹੀਂ ਲੱਗਿਆ ਹੋਣਾ, ਪਰ ਭਾਈ ਗਜਿੰਦਰ ਸਿੰਘ ਦੇ ਉੱਤੇ ਮੇਰਾ ਵੀ ਉਨਾ ਹੀ ਹੱਕ ਆ, ਮੇਰਾ ਇੰਨਾ ਮਾਣ। ਚੰਗੀ ਗੱਲ ਆ, ਪਰ ਸਾਨੂੰ ਅੱਜ ਜਿਹੜੇ ਚਲੇ ਜਾਂਦੇ ਆ ਜਦੋਂ ਅਸੀਂ ਉਦੋਂ ਬਾਅਦ 'ਚ ਇਹ ਗੱਲਾਂ ਕਰਦੇ ਆ, ਸਾਨੂੰ ਉਹਨਾਂ ਦੇ ਹੁੰਦਿਆਂ ਇਹ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਕਿ ਸਾਡੇ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਪੰਥਕ ਸਭਾ 'ਚ ਸ਼ਖਸੀਅਤਾਂ ਨੇ ਧਿਰਾਂ ਧੜਿਆਂ ਤੋਂ ਉੱਪਰ ਉੱਠ ਕੇ ਸਾਰੇ ਇੱਕ ਦੂਜੇ ਦਾ ਅਦਬ ਸਤਿਕਾਰ ਕਰਿਆ ਕਰੀਏ। ਮੈਂ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਬਾਰ-ਬਾਰ ਕਹਿ ਰਿਹਾ, ਅੱਜ ਵੀ ਮੈਂ ਇਹ ਗੱਲ ਕਹਿ ਦਿਆਂ ਕਿ ਆਗੂ ਜਾਂ ਜਿਹੜੇ ਜਥੇਬੰਦੀਆਂ 'ਚ ਵਿਚਰਦੇ ਮੋਹਰੀ ਸੱਜਣ ਹੁੰਦੇ ਆ, ਉਹਨਾਂ ਨਾਲੋਂ ਉਹਨਾਂ ਦੇ ਸਮਰਥਕ ਜਿਹੜੇ ਹੁੰਦੇ ਨੇ ਉਹ ਕਈ ਵਾਰੀ ਸਿਆਪਾ ਜ਼ਿਆਦਾ ਵਧਾ ਦਿੰਦੇ ਆ। ਬਹੁਤ ਜ਼ਿਆਦਾ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਰੱਬਾ ਮੈਨੂੰ ਮੇਰੇ ਦੋਸਤਾਂ ਤੋਂ ਬਚਾਈ, ਮੇਰੇ ਸਮਰਥਕਾਂ ਤੋਂ ਬਚਾਈ, ਦੁਸ਼ਮਣਾਂ ਦਾ ਤਾਂ ਮੈਨੂੰ ਪਤਾ, ਉਹਨਾਂ ਦਾ ਤਾਂ ਮੈਂ ਹਿਸਾਬ ਕਿਤਾਬ ਕਰ ਲੂ। ਇਸ ਮੌਕੇ ਸਾਡੀ ਕੌਮ ਦੇ ਵਿੱਚ ਇਹ ਬਿਮਾਰੀ ਦਿਨੋਂ ਦਿਨ ਜ਼ੋਰ ਫੜ ਰਹੀ ਆ। ਹਰੇਕ ਧਿਰ ਤੇ ਧੜੇ ਨੂੰ ਕੋਈ ਇਹੋ ਜਿਹੇ ਬੰਦੇ ਜ਼ਰੂਰ ਟੱਕਰੇ ਹੋਏ ਨੇ ਜਿਹੜੇ ਜੇਕਰ ਨਾ ਹੋਣ ਤਾਂ ਕੰਮ ਸਾਡਾ ਸੌਖਾ ਰਹਿ ਸਕਦਾ। ਮੈਂ ਤਾਂ ਇਸ ਗੱਲ ਦੇ ਉੱਤੇ ਬੇਬਾਕੀ ਨਾਲ ਬੋਲਦਾ ਕਿਉਂਕਿ ਮੈਨੂੰ ਸਾਫ਼ ਦਿਖਦਾ ਕਿ ਜੇ ਨਾ ਰੋਕਿਆ ਟੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੱਥੋਂ ਪਾਈ ਤੋਂ ਗੱਲ ਕਿਤੇ ਕਤਲਾਂ ਤੱਕ ਨਾ ਚਲੇ ਜਾਵੇ, ਕਿਉਂਕਿ ਇਹ ਗੱਲ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕੋਈ ਭੜਕਿਆ ਹੈ ਬੰਦਾ ਕਿਸੇ ਪਾਸੇ ਕੋਈ ਗਲਤ ਮਲਤ ਐਕਸ਼ਨ ਕਰ ਬੈਠੇ। ਸੋ ਇਹ ਚੀਜ਼ ਨੂੰ ਰੋਕਣ ਟੋਕਣ ਵਾਲੇ ਸਾਡੇ ਕੋਲੇ ਕਿੰਨੇ ਕੁ ਬੰਦੇ, ਕਿੰਨੇ ਕੁ ਜਿਹੜੇ ਧੜੱਲੇ ਨਾਲ ਸਾਰਾ ਪੱਖ ਸਮਝ ਕੇ ਕਹਿ ਸਕਦੇ ਹੋਣਗੇ ਭਾਈ ਇੱਥੇ ਆ ਤੇਰੀ ਗਲਤੀ ਹੈ ਤੇ ਇੱਥੋਂ ਤੇਰੀ ਗਲਤੀ ਹੈ। ਤੋ ਭਾਈ ਗਜਿੰਦਰ ਸਿੰਘ ਨੇ ਵੀ ਇਹ ਪਿਛਲੇ ਦਿਨਾਂ ਦੇ ਵਿੱਚ ਸਾਰਾ ਕੁਝ ਸਾਡੇ ਨਾਲ, ਸਾਡੇ ਸਾਰਿਆਂ ਦੇ ਸਾਹਮਣੇ ਇਸ ਤਰੀਕੇ ਨਾਲ ਮਾਹੌਲ ਬਣਾਇਆ ਕਿ ਭਾਈ ਸਾਰਿਆਂ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਸੇਵਾ ਕਰਨ ਦਿੱਤੀ ਜਾਣੀ ਚਾਹੀਦੀ ਆ। ਇਹ ਹੋ ਹੀ ਨਹੀਂ ਸਕਦਾ ਕਿ ਸਾਰੀ ਕੌਮ ਇੱਕ ਆਗੂ ਜਾਂ ਇੱਕ ਧਿਰ ਜਾਂ ਇੱਕ ਜਥੇਬੰਦੀ 'ਚ ਪਰੋਈ ਜਾਵੇ। ਸਾਰਿਆਂ ਨੂੰ ਆਪੋ ਆਪਣੇ ਆਗੂ ਜਾਂ ਆਪਣੀ ਜਥੇਬੰਦੀ ਨਾਲ ਵਫਾਦਾਰੀ ਨਿਭਾਉਣੀ ਚਾਹੀਦੀ ਹੈ। ਖੈਰ, ਭਾਈ ਗਜਿੰਦਰ ਸਿੰਘ ਦੀ ਜਦੋਂ ਚਰਚਾ ਛਿੜਦੀ ਆ ਤਾਂ ਸਾਡੇ ਸਾਹਮਣੇ ਉਹਨਾਂ ਦਾ ਵਿਜ਼ਨ ਜਾਂ ਉਹਨਾਂ ਦੇ ਰਾਹੀਂ ਜਿਹੜੀਆਂ ਗੱਲਾਂ ਸਿੱਖ ਫਲਸਫੇ ਦੀਆਂ, ਸਿੱਖ ਇਤਿਹਾਸ ਦੀਆਂ ਸਾਡੇ ਪੱਲੇ ਪਈਆਂ, ਉਹ ਫਿਰ ਉਹਨਾਂ ਦੇ ਵੱਲ ਵੀ ਧਿਆਨ ਜਾਂਦਾ। ਮੈਨੂੰ ਚੇਤੇ ਆ ਕਿ ਜਗਰਾਵੀ ਸਰਦਾਰ ਤੇਜਾ ਸਿੰਘ ਇੱਕ ਕੌਮੀ ਸ਼ਖਸੀਅਤ ਹੋਏ ਆ ਜਿਹੜੇ ਕਿ ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਬਣਾ ਕੇ ਇਲਾਕੇ 'ਚ ਬਹੁਤ ਸੇਵਾ ਕਰਦੇ ਸੀ ਤੇ ਅਕਸਰ ਹੀ ਪੰਜਾਬੀ ਭਵਨ ਲੁਧਿਆਣੇ 'ਚ ਸੈਮੀਨਾਰ ਵਗੈਰਾ ਕਰਵਾ ਕੇ ਜਾਂ ਕੌਮੀ ਮਸਲਿਆਂ ਦੇ ਉੱਤੇ ਹੋਰ ਕਈ ਢੰਗ ਤਰੀਕਿਆਂ ਨਾਲ ਸਰਗਰਮ ਰਹਿੰਦੇ ਸੀ। ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਤਾਲਮੇਲ, ਕਿਉਂਕਿ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਆ ਜਿਹੜਾ, ਉਹਦੇ ਵਿੱਚ ਇੱਕ ਲੰਬਾ ਚੌੜਾ ਸਾਡੀ ਪੰਥਕ ਸੰਘਰਸ਼ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸੱਜਣ ਹੋਏ ਨੇ ਜਿਨ੍ਹਾਂ ਨੇ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਨੂੰ ਅਡਾਪਟ ਕੀਤਾ ਜਾਂ ਉਸ ਰਾਹ ਤੇ ਚੱਲੇ। ਤਾਂ ਉਹ ਜਦੋਂ ਸਰਦਾਰ ਤੇਜਾ ਸਿੰਘ ਨਾਲ ਮੇਰਾ ਮਿਲਵਰਤਨ ਹੋਇਆ, ਜਿਹੜੇ ਕਿ ਬਾਅਦ ਚ ਭਾਈ ਦਲਜੀਤ ਸਿੰਘ ਬਿੱਟੂ ਗਰੁੱਪ ਵੱਲੋਂ ਸਿੱਖ ਸ਼ਹਾਦਤ ਮੈਗਜ਼ੀਨ ਜਦੋਂ ਸ਼ੁਰੂ ਕੀਤਾ ਗਿਆ ਤਾਂ ਉਹ ਉਹਦੇ ਸੰਪਾਦਕ ਦੇ ਤੌਰ ਤੇ ਵੀ ਸੇਵਾ ਕਰਦੇ ਰਹੇ ਸਰਦਾਰ ਤੇਜਾ ਸਿੰਘ।
ਉਹਨਾਂ ਦੇ ਕੋਲ ਮੈਂ ਕਈ ਵਾਰ ਜਾਣਾ ਤੇ ਉਹਨਾਂ ਕੋਲ ਕਿਤਾਬਾਂ ਦਾ ਬੜਾ ਵੱਡਾ ਖਜ਼ਾਨਾ ਸੀ ਤੇ ਉਹਨਾਂ ਕੋਲ ਭਾਈ ਗਜਿੰਦਰ ਸਿੰਘ ਦੀਆਂ ਕਵਿਤਾਵਾਂ, ਕਿਉਂਕਿ ਬੈਨ ਲੱਗੀਆਂ ਸੀ, ਕਿਤਾਬਾਂ ਬੈਨ ਹੋ ਗਈਆਂ ਸੀ, ਉਹਨਾਂ ਨੇ ਫੋਟੋ ਕਾਪੀਆਂ ਕਰਾ ਕੇ ਰੱਖੀਆਂ ਹੋਈਆਂ ਸੀ ਕੁਛ ਕਿਤਾਬਾਂ ਲੰਬੇ ਚੌੜੇ ਵਰਕਿਆਂ ਤੇ। ਮੈਂ ਉਹ ਸਾਰੀਆਂ ਜਿਹੜੀਆਂ ਉਹਨਾਂ ਨੇ ਫੋਟੋ ਸਟੇਟ ਕਰਾਈਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਫਿਰ ਨਵੇਂ ਸਿਰੋਂ ਫੋਟੋ ਕਾਪੀਆਂ ਕਰਾ ਕੇ ਮੈਂ ਉਹਨਾਂ ਨੂੰ ਪੜ੍ਹਿਆ ਸੁਣਿਆ ਤੇ ਵਿੱਚੋਂ ਬੜਾ ਕੁਛ ਨਿੱਤ ਉਹਦੇ ਚੋਂ ਸਮਝਣ ਨੂੰ ਪ੍ਰੇਰਨਾ ਮਿਲਣੀ। ਉਹ ਜਿਹੜਾ ਗੰਗੂ ਦੀ ਰੂਹ ਵਾਲਾ ਕਨਸੈਪਟ ਆ ਉਹ ਵੀ ਮੈਨੂੰ ਭਾਈ ਗਜਿੰਦਰ ਸਿੰਘ ਤੋਂ ਬੜਾ ਚੰਗੇ ਤਰੀਕੇ ਨਾਲ ਸਮਝ ਲੱਗਿਆ ਕਿ ਗੰਗੂ ਜਿਹੜਾ ਹੈ ਉਹ ਇੱਕ ਪੂਰੇ ਫਲਸਫੇ ਦਾ ਪ੍ਰਤੀਨਿਧ। ਸਾਡੇ ਸਾਹਮਣੇ ਦੋ ਤਰ੍ਹਾਂ ਦਾ ਹਿੰਦੂ ਆ। ਇੱਕ ਹਿੰਦੂ ਉਹ ਹੈ ਜਿਹੜਾ ਦੀਵਾਨ ਕੌੜਾ ਮੱਲ ਦਾ ਵਾਰਸ। ਦੀਵਾਨ ਕੌੜਾ ਮੱਲ ਬੇਸ਼ੱਕ ਹਿੰਦੂ ਪਰਿਵਾਰ ਚੋਂ ਸੀ, ਗੈਰ ਸਿੱਖ ਸੀ, ਪਰ ਖਾਲਸਾ ਪੰਥ ਦਾ ਉਹਨੇ ਇੰਨਾ ਦਿਲ ਜਿੱਤਿਆ ਕਿ ਸਿੰਘ ਉਹਨੂੰ ਮਿੱਠਾ ਮੱਲ ਕਹਿੰਦੇ ਹੁੰਦੇ ਸੀ। ਮੀਰ ਮੰਨੂ ਦੇ ਦਰਬਾਰ ਦੇ ਵਿੱਚ ਉਹ ਦੀਵਾਨ ਸੀ, ਪਰ ਜਿੱਥੇ ਉਹਨੇ ਆਪਦੇ ਫਰਜ਼ ਉਧਰ ਪੂਰੇ ਸੂਰੇ ਨਿਭਾਏ ਹੋਣਗੇ, ਖਾਲਸਾ ਪੰਥ ਦਾ ਪਿਆਰ ਵੀ ਉਹਨੇ ਪੂਰਾ ਲਿਆ। ਤੇ ਅੱਜ ਆਪਾਂ ਨੂੰ ਪਤਾ ਕਿ ਦੀਵਾਨ ਕੌੜਾ ਮੱਲ ਦੇ ਵਾਰਸਾਂ ਦੇ ਵਿੱਚੋਂ ਅੱਗੇ ਭਾਈ ਵੀਰ ਸਿੰਘ ਖਾਲਸਾ ਪੰਥ ਦੇ ਵਿੱਚ ਕਿੰਨੀ ਸੇਵਾ ਕਰ ਗਏ ਆ। ਉਪਰੰਤ ਦੂਜੇ ਪਾਸੇ ਬਿਲਕੁਲ ਜਿਹੜੀ ਆਪੋਜਿਟ ਸਥਿਤੀ ਹੈ ਉਹ ਹੈਗੀ ਆ ਗੰਗੂ ਬਾਹਮਣ ਦੀ। ਜਿਹੜਾ ਗੰਗੂ 9ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਕਸ਼ਮੀਰੀ ਪੰਡਤ ਆਏ, ਉਹਨਾਂ ਦਾ ਰਸੋਈਆ ਸੀ ਕਸ਼ਮੀਰੀ ਪੰਡਤਾਂ ਦਾ। ਤੇ ਇੱਥੇ ਜਦੋਂ 9ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਆਪਦੇ ਤਿਲਕ ਜੰਜੂ ਦੀ ਰਾਖੀ ਲਈ ਪੁਕਾਰ ਕੀਤੀ ਦਸ਼ਮੇਸ਼ ਪਾਤਸ਼ਾਹ ਨੇ, ਉਸ ਮੌਕੇ ਜਿਹੜੇ ਇਤਿਹਾਸਕ ਬਚਨ ਬੋਲੇ ਜਿਹਦੇ ਵਿੱਚ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ। ਉਪਰੰਤ ਕਸ਼ਮੀਰੀ ਪੰਡਤਾਂ ਦਾ ਧਰਮ ਤਿਲਕ ਜੰਜੂ ਬਚ ਗਿਆ। ਤੇ ਕੁਛ ਤਾਂ ਜਿਹੜੇ ਸੋਚਵਾਨ ਜਾਂ ਸੱਚੇ ਸੋਚ ਵਾਲੇ ਸੀ ਉਹਨਾਂ ਨੇ ਤਾਂ ਇੱਥੇ ਹੀ ਬਾਅਦ ਵਿੱਚ ਖਾਲਸਾ ਪੰਥ ਵਿੱਚ ਸ਼ਾਮਲ ਹੋ ਕੇ ਪੰਡਤਾਂ ਨੇ ਆਪਣਾ ਫਰਜ਼ ਸਹੀ ਨਿਭਾਇਆ। ਕੁਛ ਜਿਹੜੇ ਸੀ ਉਹ ਵਾਪਸ ਮੁੜ ਗਏ, ਕੁਛ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਮੌਕਾ ਪ੍ਰਸਤੀ ਕੀਤੀ। ਗੰਗੂ ਉਹਨਾਂ ਚੋਂ ਆ ਜਿਨ੍ਹਾਂ ਬਾਰੇ ਆਪਾਂ ਕਹਿ ਸਕਦੇ ਹਾਂ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਸੋ ਇੱਥੇ ਖਾਲਸਾ ਪੰਥ ਦੀ ਸਿਰਜਣਾ ਮੌਕੇ ਜਦੋਂ ਜਾਤ ਪਾਤ ਤੋਂ ਰਹਿਤ ਸਿੱਖ ਫਲਸਫੇ ਦਾ ਝੰਡਾ ਬੁਲੰਦ ਕੀਤਾ ਹੈ ਤਾਂ ਉਹ ਗੰਗੂ ਉਸ ਮੌਕੇ ਖੇੜੀ ਪਿੰਡ ਜਿਹੜਾ ਸਹੇੜੀ ਵੀ ਕਹਿੰਦੇ ਆ, ਮਰਿੰਡੇ ਦੇ ਲਾਗੇ ਚਮਕੌਰ ਸਾਹਿਬ ਵਾਲੀ ਬੈਲਟ ਦੇ ਵਿੱਚ ਇਹ ਪਿੰਡ ਪੈਂਦਾ, ਮੈਂ ਗਿਆ ਉੱਥੇ ਕਈ ਵਾਰ, ਉੱਥੇ ਗੰਗੂ ਜਾ ਕੇ ਰਹਿਣ ਲੱਗੇ। ਤਾਂ ਗੰਗੂ ਕੋਲੇ ਬਾਅਦ ਵਿੱਚ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜਦੋਂ ਪਹੁੰਚਦੇ ਆ, ਗਦਾਰੀ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਵਾਤੀ, ਸ਼ਹਾਦਤ ਹੋ ਗਈ। ਬਾਅਦ ਵਿੱਚ ਇਹਨੂੰ ਬੜਾ ਚੰਗਾ ਪੈਸਾ ਧੇਲਾ ਜਿਹੜਾ ਸੀਗਾ ਉਹ ਮਿਲਿਆ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਦੌਰ ਆਇਆ ਉਦੋਂ ਇਹ ਜਿਹੜਾ ਰਾਮ ਰੌਲੇ ਦੇ ਵਿੱਚ ਗੰਗੂ ਬਾਹਮਣ ਵਾਲਾ ਕੰਮ ਆ ਇਹ ਵੀ ਵਿੱਚੇ ਹੋ ਗਿਆ, ਦੁਸ਼ਟਾਂ ਨੂੰ ਜਦੋਂ ਸੋਧੇ ਲੱਗੇ। ਪਰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਜਿਹੜੀ ਸਾਰਾ ਖਾਲਸਾ ਰਾਜ ਦਾ ਇੱਕ ਦੌਰ ਤੋਂ ਬਾਅਦ ਵਿੱਚ ਫਰਕਸ਼ੀਅਰ ਬਾਦਸ਼ਾਹ ਨੇ ਜਦੋਂ ਜ਼ੁਲਮ ਕੀਤਾ ਤਾਂ ਬਾਦਸ਼ਾਹ ਫਰਕਸ਼ੀਅਰ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਕਰਵਾ ਕੇ ਸ਼ਹਾਦਤਾਂ ਹੋਈਆਂ ਤਾਂ ਉਹਨਾਂ ਨੇ ਇੱਕ ਤਰੀਕੇ ਨਾਲ ਐਲਾਨ ਹੀ ਕਰਤਾ ਵੀ ਸਿੱਖ ਕੌਮ ਖਤਮ ਕਰਤੀ, ਖਾਲਸਾ ਪੰਥ ਖਤਮ ਕਰਤਾ। ਸੋ ਜਿਹੜੇ ਲੋਕਾਂ ਨੇ ਪਿਛਲੇ ਦੌਰ ਵਿੱਚ ਇਸ ਸਿੱਖ ਕੌਮ ਦਾ ਖਾਤਮਾ ਕਰਾਉਣ 'ਚ ਮੁਗਲ ਦਰਬਾਰ ਦੀ ਮਦਦ ਕੀਤੀ ਸੀ, ਉਹਨਾਂ ਨੂੰ ਇਨਾਮ ਇਕਰਾਮ ਦੇਣੇ ਚਾਹੇ ਤਾਂ ਗੰਗੂ ਦਾ ਜਿਹੜਾ ਵਾਰਸ ਸੀ ਪੰਡਤ ਰਾਜ ਕੌਲ ਦੱਸਦੇ ਆ, ਉਹਨੇ ਜਾ ਕੇ ਉੱਥੇ ਦੱਸਿਆ ਕਿ ਮੇਰੇ ਜੀ ਪਰਿਵਾਰ ਨੇ ਬੜੇ ਛੋਟੇ ਸਾਹਿਬਜ਼ਾਦੇ ਫੜਾਏ, ਸਾਹਿਬਜ਼ਾਦਿਆਂ ਦੇ ਨਾਲ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਾਇਆ। ਉਹ ਕਹਿੰਦੇ ਆ ਵੀ ਨਹਿਰ ਦੇ ਕੋਲੇ, ਨਹਿਰ ਵਾਲੀ ਜ਼ਮੀਨ ਬੜੀ ਮਹਿੰਗੀ ਹੁੰਦੀ ਆ ਜਾਂ ਚੰਗੀ ਹੁੰਦੀ ਆ। ਸੋ ਦਿੱਲੀ ਦੇ ਵਿੱਚ ਮਹੱਲਾ ਅੰਧਾ ਮੁਗਲ ਇੱਕ ਇਲਾਕਾ ਸੀ, ਉੱਥੇ ਇਹ ਜ਼ਮੀਨ ਮਿਲ ਗਈ ਨਹਿਰ ਵਾਲੀ, ਤੋਂ ਇਹਨਾਂ ਨੂੰ ਨਹਿਰੀਏ ਕਹਿਣ ਲੱਗੇ। ਸੋ ਪੰਡਤ ਰਾਜ ਕੌਲ ਨਹਿਰੀਆ, ਪੰਡਤ ਰਾਜ ਲక్ష్ਮੀ ਨਾਰਾਇਣ ਨਹਿਰੀਆ। ਸੋ ਇਹ ਜਿਹੜਾ ਗੰਗੂ ਦੇ ਵਾਰਸ ਸੀ ਇਹ ਨਹਿਰੀਏ ਤੋਂ ਫਿਰ ਨਹਿਰੂ ਕਹਿਣ ਲੱਗੇ। ਬਾਅਦ ਵਿੱਚ ਇਹ ਜਦੋਂ ਅੰਗਰੇਜ਼ਾਂ ਵਾਲਾ ਪੀਰੀਅਡ ਆਉਂਦਾ ਉਦੋਂ ਇਹ ਇੱਥੋਂ ਉੱਠ ਕੇ ਯੂਪੀ ਦਾ ਜਿਹੜਾ ਇਲਾਕਾ ਉੱਥੇ ਚਲੇ ਗਏ।
ਤੇ ਉੱਥੇ ਨਹਿਰੂ ਕਹਿਣ ਲੱਗੇ, ਜਿਸ ਇਲਾਕੇ ਦੇ ਵਿੱਚ ਬਾਅਦ ਵਿੱਚ ਗਾਂਧੀ ਪਰਿਵਾਰ ਚੋਣਾਂ ਜਿੱਤਦਾ ਲੜਦਾ ਰਿਹਾ, ਤੋ ਉੱਥੇ ਹੀ ਇਹ ਫਿਰ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇਹ ਸਾਰੇ ਬਾਰੇ ਦੱਸਿਆ ਜਾਂਦਾ ਕਿ ਇਹ ਗੰਗੂ ਬਾਹਮਣ ਦੇ ਵਾਰਸ ਨੇ। ਪਰ ਗੰਗੂ ਦੇ ਵਾਰਸ ਜਿਹੜੇ ਖੂਨ ਦੇ ਵਾਰਸ ਨੇ ਇਕੱਲੇ ਉਹ ਨਹੀਂ ਹੈਗੇ। ਗੰਗੂ ਦੇ ਵਾਰਸ ਉਹ ਵੀ ਨੇ ਜਿਹੜੇ ਪੰਥ ਨਾਲ, ਪੰਜਾਬ ਨਾਲ ਦੁਸ਼ਮਣੀ, ਅਕਿਰਤ, ਘਣਤਾ ਦਿਖਾਉਂਦੇ ਆ। ਤੋ ਸਾਡੇ ਸਾਹਮਣੇ ਦੋ ਤਰ੍ਹਾਂ ਦੇ ਗੰਗੂ ਨੇ, ਜਿਹਦੇ ਬਾਰੇ ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਇੱਕ ਉਹਦੇ ਸਰੀਰਕ ਤੌਰ ਦੇ ਉੱਤੇ ਵਾਰਸ ਨੇ, ਇੱਕ ਉਹਦੇ ਫਲਸਫੇ ਦੇ, ਉਹਦੀ ਸੋਚ ਦੇ ਵਾਰਸ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਹਿੰਦੂਆਂ ਦੇ ਸਾਹਮਣੇ, ਪੰਜਾਬੀ ਹਿੰਦੂ ਦੇ ਸਾਹਮਣੇ ਇਹ ਸਵਾਲ ਆ ਕਿ ਉਹਨੇ ਗੰਗੂ ਦਾ ਵਾਰਸ ਬਣਨਾ ਤਾਂ ਉਹਨੇ ਦੀਵਾਨ ਕੌੜਾ ਮੱਲ ਦਾ ਵਾਰਸ ਬਣ ਕੇ ਸਿੱਖਾਂ ਦਾ ਪਿਆਰ ਲੈਣਾ। ਪਰ ਇੱਥੇ ਸਾਡੇ ਸਾਹਮਣੇ ਦੋਨੇ ਤਰ੍ਹਾਂ ਦੇ ਹੀ ਹਿੰਦੂ ਨੇ। ਬੜੇ ਇਹੋ ਜਿਹੇ ਸਾਨੂੰ ਆਲੇ ਦੁਆਲੇ ਮਿਲ ਜਾਂਦੇ ਆ ਜਿਨ੍ਹਾਂ ਦੀ ਆਪਦੇ ਧਰਮ ਨਾਲ ਪਿਆਰ ਹੋਣ ਦੇ ਬਾਵਜੂਦ ਉਹ ਸਿੱਖੀ ਅਤੇ ਸਿੱਖਾਂ ਦਾ ਵੀ ਸਤਿਕਾਰ ਕਰਦੇ ਨੇ। ਆਪਾਂ ਆਪਦੇ ਪ੍ਰੋਗਰਾਮਾਂ 'ਚ ਅਕਸਰ ਉਹਨਾਂ ਦਾ ਜ਼ਿਕਰ ਕਰਦੇ ਰਹਿੰਦੇ, ਪਰ ਉਹਨਾਂ ਦੇ ਉਲਟ ਬਿਲਕੁਲ ਗੰਗੂ ਦੇ ਵਾਰਸਾਂ ਦੀ ਵੀ ਘਾਟ ਨਹੀਂ। ਇਸ ਮੌਕੇ 15-20 ਇਹੋ ਜਿਹਾ ਹੈ ਹਿੰਦੂ ਕੱਟੜਪੰਥੀ ਜਿਹੜੇ ਹਿੰਦੂ ਅੱਤਵਾਦੀ ਹੈਗੇ, ਉਹ ਸਰਗਰਮ ਨੇ, ਜਿਨ੍ਹਾਂ ਨੂੰ ਭਾਰਤੀ ਖੁਫੀਆ ਏਜੰਸੀਆਂ ਦਾ, ਸਟੇਟ ਸਿਸਟਮ ਦਾ, ਕੁਝ ਪੁਲਿਸ ਅਫਸਰਾਂ ਦਾ ਥਾਪੜਾ ਵਾ ਤੇ ਉਹ ਆਏ ਦਿਨ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹਿੰਦੇ। ਉਹਨਾਂ ਦਾ ਕੰਮ ਹੀ ਇਹ ਆ ਵੀ ਸਿੱਖਾਂ ਨੂੰ ਸਤਾਈ ਰੱਖੋ, ਖਪਾਈ ਰੱਖੋ। ਸਾਡਾ ਦੁੱਖ ਉਹਨਾਂ ਦੇ ਉੱਤੇ ਤਾਂ ਹੈਗਾ ਹੀ ਆ, ਪਰ ਸਾਨੂੰ ਉਸ ਪੰਜਾਬੀ ਹਿੰਦੂ ਤੇ ਵੀ ਦੁੱਖ ਆ ਜਿਹੜਾ ਇਹ ਗੱਲ ਲਲਕਾਰ ਕੇ ਵੰਗਾਰ ਕੇ ਨਹੀਂ ਕਹਿ ਰਿਹਾ ਕਿ ਇਹ ਸਾਡੇ ਲੀਡਰ ਨਹੀਂ ਹੈਗੇ, ਅਸੀਂ ਇਹਨਾਂ ਨੂੰ ਕੁਝ ਨਹੀਂ ਮੰਨਦੇ। ਭਾਵੇਂ ਸਾਨੂੰ ਵੀ ਪਤਾ ਕਿ ਇਹਨਾਂ ਜਿਹੜੇ 25-30 ਬੰਦੇ ਤੁਰੇ ਫਿਰਦੇ ਆ, ਇਹਨਾਂ ਨੂੰ ਕੋਈ ਹਿੰਦੂ ਆਪਦਾ ਪ੍ਰਤੀਨਿਧ ਲੀਡਰ ਨਹੀਂ ਮੰਨਦਾ। ਸਾਨੂੰ ਵੀ ਪਤਾ ਕਿ ਇਹ ਜਿਹੜੇ ਨੇ ਐਵੇਂ ਹੀ ਆਪਣੇ ਆਪ ਨੂੰ ਘੜਮ ਚੌਧਰੀ ਜੋ ਮਰਜ਼ੀ ਬਣੇ ਫਿਰਨ, ਵੀ ਇੰਟਰਨੈਸ਼ਨਲ ਕੋਈ ਵਰਲਡ ਲੈਵਲ ਦੀ ਪਤਾ ਨਹੀਂ ਕੀ ਕੁਝ ਨਾਂ ਰੱਖੀ ਫਿਰਦੇ ਆ, ਵਿੱਚ ਹਿੰਦੂ ਸ਼ੈਵ ਸ਼ੈਨਾ। ਹੁਣ ਇੱਕ ਸ਼ਿਵ ਜੀ ਮਹਾਰਾਜ ਤਾਂ ਉਹ ਹੋਏ ਨੇ ਜਿਹੜੇ ਭਾਰਤੀ ਜਿਹੜੇ ਮੂਲ ਵਾਸੀ ਲੋਕ ਨੇ ਉਹਨਾਂ ਦੇ ਮਹਾਨਾਇਕ ਨੇ, ਉਹਨਾਂ ਦੇ ਮਹਾਰਿਸ਼ੀ ਨੇ, ਉਹਨਾਂ ਲਈ ਭਗਵਾਨ ਦੇ ਦਰਜਾ ਰੱਖਦੇ ਆ। ਇਹ ਹੁਣ ਪਤਾ ਨਹੀਂ ਕਿਹੜਾ ਕਿਵੇਂ ਦਾ। ਦੇਖੋ ਜਿਹੜੀ ਸੈਨਾ ਆ, ਸੈਨਾ ਤਾਂ ਲੋਕਾਂ ਦੀ ਰਾਖੀ ਕਰਦੀ ਆ, ਸੈਨਾ ਤਾਂ ਆਪ ਦੂਜਿਆਂ ਨੂੰ ਰਾਖੀ ਕਰਨ ਦਾ ਹੋਕਾ ਦਿੰਦੀ ਹੈ। ਇਹ ਕਹਿੰਦੇ ਸਾਨੂੰ ਪ੍ਰੋਟੈਕਸ਼ਨਾਂ ਦਿਓ ਜੀ, ਸਾਨੂੰ ਰਾਖੀ ਕਰੋ। ਖੈਰ ਚਲੋ ਇਹਨਾਂ ਦਾ ਆਪਦਾ ਖੇਡ ਮੁੱਦਾ। ਗੱਲ ਹੁਣ ਇਹ ਹੈ ਕਿ ਜਿਹੜੇ ਇਹ ਹਿੰਦੂ ਸ਼ਿਵ ਸੈਨਾ ਵਰਗੇ ਜਾਂ ਹੋਰ ਇੱਥੇ ਪੰਜਾਬ 'ਚ ਸੰਗਠਨ ਬਣਾ ਕੇ ਸਰਗਰਮ ਨੇ ਲੋਕ, ਇਹਨਾਂ ਦਾ ਮੋਟਾ ਜਿਹਾ ਕੰਮ ਇਹ ਆ ਵੀ ਕਿਸੇ ਤਰੀਕੇ ਨਾਲ ਸਿਕਿਉਰਟੀਆਂ ਲਈਏ ਤੇ ਗੁੰਡਾਗਰਦੀ ਕਰੀਏ। ਇਸ ਤਰੀਕੇ ਦੇ ਬੰਦਿਆਂ ਨੇ ਪੰਜਾਬ ਨੂੰ ਬਹੁਤ ਖਪਾਇਆ। ਸੰਤ ਭਿੰਡਰਾਂ ਵਾਲਿਆਂ ਵੇਲੇ ਵੀ ਪਵਨ ਕੁਮਾਰ ਗੁਪਤਾ, ਪਵਨ ਕੁਮਾਰ ਸ਼ਰਮਾ ਪਟਿਆਲੇ ਵਾਲਾ ਜਾਂ ਹੋਰ ਬੜੇ ਸੀ, ਉਦੋਂ ਜਿਹੜੇ ਸੀ ਉਹਨਾਂ ਨੇ ਆਪਦੇ ਤਰੀਕੇ ਨਾਲ ਪੰਥ ਨਾਲ ਟੱਕਰ ਲਈ। ਪਰ ਅੱਜ ਦੀ ਤਰੀਕ ਵਿੱਚ ਦੇਖੋ ਇੱਥੇ ਸੁਧੀਰ ਕੁਮਾਰ ਸੂਰੀ ਨੇ ਇਹਨਾਂ ਸਿੱਖਾਂ ਨੂੰ ਜਲੀਲ ਕੀਤਾ ਕਿ ਸਾਡਾ ਇੱਕ ਨੌਜਵਾਨ ਅੱਜ ਜੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠਾ ਭਾਈ ਸੰਦੀਪ ਸਿੰਘ ਸਨੀ, ਉਹ ਆਰਾਮ ਨਾਲ ਆਪਦੇ ਭਰਾਵਾਂ ਦੇ ਨਾਲ ਦੁਕਾਨ ਤੇ ਬੈਠਾ ਕੱਪੜੇ ਵੇਚਦਾ ਹੋਣਾ ਸੀ, ਅੱਜ ਆਪਦੇ ਪਰਿਵਾਰ 'ਚ ਬੈਠਾ ਹੋਣਾ ਸੀ। ਜੇ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤਾਂ ਉਹਦਾ ਦੋਸ਼ ਆ ਜਿਹੜਾ ਉਹ ਸਾਰਾ ਭਾਰਤੀ ਸਟੇਟ ਦੇ ਸਿਰ ਤੇ ਆ, ਪੰਜਾਬੀ ਹਿੰਦੂਆਂ ਦੇ ਸਿਰ ਤੇ ਆ, ਜਿਨ੍ਹਾਂ ਨੇ ਇਸ ਸੂਰੀ ਨੂੰ ਵਿਰੋਧ ਨਹੀਂ ਕੀਤਾ ਕਿ ਇਹ ਗਲਤ ਕਰ ਰਿਹਾ, ਉਲਟਾ ਪੰਪ ਮਾਰਦੇ ਰਹੇ। ਅਖੀਰ ਸਨੀ ਨੂੰ ਅੱਖ ਚੱਬਣਾ ਪਿਆ ਤੇ ਉਹਦਾ ਸੋਧਾ ਲਾਉਣਾ ਪਿਆ। ਇਵੇਂ ਦੀ ਇੱਕ ਘਟਨਾ ਪਿਛਲੇ ਦਿਨੀ 5-4 ਦਿਨ ਹੋਏ ਨੇ ਲੁਧਿਆਣੇ ਦੇ ਵਿੱਚ। ਕੁਝ ਨਿਹੰਗ ਸਿੰਘ ਸਰੂਪ ਵਾਲੇ ਨੌਜਵਾਨਾਂ ਨੇ ਉੱਥੇ ਇੱਕ ਥਾਪਰ ਕਰਕੇ ਆ, ਗੋਰਾ ਵੀ ਕਹਿੰਦੇ ਆ ਉਹਨੂੰ, ਉਹ ਵੀ ਇਹਨਾਂ ਹਿੰਦੂ ਤਵੀਆਂ ਦੇ ਨਾਲ ਰਲ ਕੇ ਕਾਫੀ ਭਕਾਈ ਮਾਰਦਾ। ਉਹਨੂੰ ਨਿਹੰਗ ਸਿੰਘਾਂ ਨੇ ਪਰਸੋਂ ਚੌਥੇ ਕੁਝ ਥੱਪੜ ਥਪੜਈਆ ਕੀਤਾ, ਕਿਰਪਾਨਾਂ ਕਰਪੂਨਾ ਵੀ ਥੋੜੀਆਂ ਬਹੁਤੀਆਂ ਮਾਰੀਆਂ। ਜਾਂ ਤਾਂ ਉਹਦਾ ਕੰਮ ਹੋ ਜਾਂਦਾ ਫੇਰ ਗੱਲ ਹੋ ਸੀ, ਪਰ ਹੁਣ ਕੰਮ ਉਹਨੂੰ ਜੈਡ ਸਿਕਿਉਰਟੀਆਂ ਮਿਲਣੀਆਂ ਨੇ ਕਿਉਂਕਿ ਪੰਜਾਬ ਦਾ ਗਵਰਨਰ ਪਹੁੰਚਿਆ ਹੋਇਆ ਉਹਦਾ ਪਤਾ ਲੈਣ। ਤੁਸੀਂ ਦੇਖੋ ਜਦੋਂ ਇੱਕ ਹੋਰ ਹਿੰਦੂ ਕੱਟੜਪੰਥੀ ਸੀ ਜਿਹਨੇ ਗੁਰਦਾਸਪੁਰ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਮੌਕੇ ਬਹੁਤ ਉੱਥੇ ਗਦਰ ਮਚਾਇਆ, ਸਿੰਘ ਦੀ ਪੱਗ ਲਾ ਕੇ ਪੈਰਾਂ ਹੇਠ ਰੱਖ ਕੇ ਅੱਗ ਲਾਈ,
ਉਸ ਹਰਵਿੰਦਰ ਸੋਨੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਤੇ ਉਹ ਇੱਥੇ ਅੰਮ੍ਰਿਤਸਰ ਦਾਖਲ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਜਹਾਜ਼ ਕਰਕੇ ਉਹਦਾ ਪਤਾ ਲੈਣ ਆਏ। ਅੱਜ ਆ ਜਿਹੜਾ ਧੇਲੇ ਦਾ ਬੰਦਾ ਨਹੀਂ, ਨਾ ਉਹਦੀ ਸ਼ਕਲ ਨਾ ਅਕਲ, ਪੰਜਾਬ ਦਾ ਗਵਰਨਰ ਉਹਦਾ ਪਤਾ ਲੈਣ ਆਇਆ ਹੋਇਆ ਲੁਧਿਆਣੇ। ਜਦੋਂ ਇਹਨਾਂ ਨੂੰ ਜੈਡ ਸਿਕਿਉਰਟੀਆਂ ਦੇ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਭਕਾਈ ਮਾਰਨ ਦੀ ਖੁੱਲ੍ਹ ਦਿੱਤੀ ਜਾਊਗੀ ਤਾਂ ਯਕੀਨਨ ਇਹ ਹੋਰ ਵੱਧ ਲਾਂਬੂ ਲਾਉਣਗੇ। ਇਹਨਾਂ ਨੂੰ ਦੇਖ ਕੇ ਚਾਰ ਹੋਰ ਚਾਹਣਗੇ। ਹੋਣਾ ਤਾਂ ਇਹ ਚਾਹੀਦਾ ਵੀ ਇਹੋ ਜਿਹਾ ਮਾਹੌਲ ਬਣੇ ਵੀ ਇਹਨਾਂ ਨੂੰ ਕੋਈ ਸਿਕਿਉਰਿਟੀ ਦੇਣ ਦੀ ਲੋੜ ਨਾ ਪਵੇ। ਆਪਦੇ ਵਿਚਾਰ ਹੋਰ ਬੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਜਿਹੜੇ ਸੱਜੇ ਤਰੀਕੇ ਨਾਲ ਆਪਦੀ ਗੱਲ ਰੱਖਦੇ ਆ। ਠੀਕ ਆ, ਉਹਨਾਂ ਨਾਲ ਸਾਡੀ ਪੰਥ ਦੀ ਜਾਂ ਸਿੱਖਾਂ ਦੀ ਕਿਸੇ ਮਸਲੇ ਤੇ ਅਸਹਿਮਤੀ ਵੀ ਹੋ ਸਕਦੀ ਆ, ਪਰ ਇਸ ਤਰੀਕੇ ਨਾਲ ਲਾਗੂ ਲਾਉਣ ਵਾਲਾ ਕੰਮ ਤਾਂ ਨਹੀਂ ਨਾ ਉਹ ਕਰਦੇ। ਹੁਣ ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਅਸਲ ਵਿੱਚ ਸਿੱਖਾਂ ਨੂੰ ਜਤਾਇਆ ਜਾ ਰਿਹਾ ਕਿ ਜਿਹੜਾ ਵੀ ਤੁਹਾਡੇ ਖਿਲਾਫ ਹੋਊ, ਜਿੱਥੋਂ ਤੁਸੀਂ ਤੰਗ ਹੋਵੋਗੇ, ਅਸੀਂ ਤਾਂ ਉਹਨੂੰ ਸਾਂਭਾਂਗੇ। ਸੋ ਇਸ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਗੰਗੂ ਦੇ ਵਾਰਸਾਂ ਨੇ ਇੱਕ ਵਾਰੀ ਬਹੁਤ ਜ਼ਿਆਦਾ ਗੜਬੜ ਜਿਹੜੀ ਹੈਗੀ ਆ ਉਹ ਕਰਨ ਦਾ ਮਾਹੌਲ ਜਿਹਾ ਬਣਾਤਾ। ਹੁਣ ਜਿਹੜੇ ਬੰਦੇ ਉੱਤੇ ਹਮਲਾ ਹੋਇਆ ਇਹ ਉਹੀ ਹੈ ਜਿਹਨੇ ਕਿਸਾਨ ਸੰਘਰਸ਼ ਮੌਕੇ ਬਹੁਤ ਸਿੱਖਾਂ ਦੇ ਪੰਥ ਦੇ ਪੰਜਾਬ ਦੇ ਖਿਲਾਫ ਭਕਾਈ ਮਾਰੀ। ਇਹ ਉਹੀ ਹੈ ਜਿਹਨੇ ਜਦੋਂ ਹੜ੍ਹ ਆਏ ਉਦੋਂ ਬਹੁਤ ਮਾੜਾ ਬੋਲਦਾ ਰਿਹਾ ਵੀ ਤੁਸੀਂ ਕਹਿੰਦੇ ਸੀ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਰਾਜਸਥਾਨ ਨੂੰ ਪਾਣੀ ਨਹੀਂ ਦੇਣਾ, ਹੁਣ ਲਿਫਾਫਿਆਂ 'ਚ ਭਰ ਕੇ ਬਾਲਟੀਆਂ 'ਚ ਭਰ ਕੇ ਰੱਖ ਲਓ, ਬਥੇਰਾ ਤੁਹਾਡੇ ਤੇ ਇੰਦਰ ਦੇਵਤਾ ਨੇ ਕਿਰਪਾ ਕਰਤੀ। ਜਲੀਲ ਕਰਦਾ ਸੀ। ਸਭ ਤੋਂ ਮਾੜੀ ਗੱਲ ਇਹ ਕਿ ਜਦੋਂ ਘੱਲੂਘਾਰਾ ਦਿਹਾੜਾ ਮਨਾਇਆ ਜੂਨ ਮਹੀਨੇ 'ਚ, ਉਦੋਂ ਐਲਾਨ ਕਰਦਾ ਫਿਰੇ ਕਿ ਜੀ ਅਸੀਂ ਤਾਂ ਪੰਜਾਬ ਦੇ ਵਿੱਚ ਹੁਣ ਲੱਡੂ ਵੰਡਣੇ। ਆਪਾਂ ਨੂੰ ਸਭ ਨੂੰ ਪਤਾ ਕਿਵੇਂ ਜੂਨ 84 ਨੂੰ ਲੱਡੂ ਵੰਡੇ ਗਏ ਸੀ। ਸੋ ਇਸ ਤਰੀਕੇ ਦੀਆਂ ਕਰਤੂਤਾਂ ਕਰਨ ਵਾਲੇ ਦੇ ਖਿਲਾਫ ਆ ਜਿਹੜੇ ਵਿਨਾਇਕ ਦੱਤ ਵਰਗੇ ਜਾਂ ਹਿੰਦੂ ਅਖਬਾਰਾਂ 'ਚ ਲਿਖਣ ਬੋਲਣ ਵਾਲੇ ਜਿਹੜੇ 35-40 ਲੀਡਰ ਤੁਰੇ ਫਿਰਦੇ ਆ ਇੱਥੇ, ਕਿਸੇ ਨੇ ਨਹੀਂ ਕਿਹਾ ਵੀ ਮਾੜੀ ਗੱਲ। ਤੇ ਅੱਜ ਹੁਣ ਸਾਰਾ ਜਿਹੜਾ ਹੈਗਾ ਇੰਡੀਅਨ ਮੀਡੀਆ ਉਹ ਪਿੱਟਣ ਲੱਗਿਆ ਹੋਇਆ ਹੈਗਾ ਜੀ ਉੱਥੇ ਤਾਂ ਉਹਨੂੰ ਮਾਰਤਾ, ਉਹਨੂੰ ਮਾਰ ਦੇਣਾ ਸੀ। ਭਾਈ ਜੇ ਗੰਗੂ ਵਾਲੀਆਂ ਕਰਤੂਤਾਂ ਕਰੋਗੇ, ਜੇ ਚੜਾਓਗੇ ਤਾਂ ਕਿਸੇ ਨਾ ਕਿਸੇ ਤੋਂ, ਹੁਣ ਅਸੀਂ ਇਹ ਤਾਂ ਕਹਿੰਦੇ ਨਹੀਂ ਵੀ ਜੀ ਉਹ ਬੜਾ ਚੰਗਾ ਹੋਇਆ। ਜੇ ਮਾੜਾ ਹੋਣ ਤੋਂ ਰੋਕਣਾ ਤਾਂ ਇਹ ਜ਼ਿੰਮੇਵਾਰੀ ਕਿਹਦੀ ਆ? ਇਹ ਸਮਾਜ ਦੀ ਤੇ ਸਰਕਾਰ ਦੀ ਆ। ਹੁਣ ਸਰਕਾਰ ਤੇ ਸਮਾਜ ਜੇ ਕਵੇ ਵੀ ਸਿੱਖ ਜਲੀਲ ਹੋ ਕੇ ਆਪਦੇ ਧਰਮ ਦੀ ਆਪਦੇ ਕੌਮ ਦੀ ਬਦਨਾਮੀ ਦੇਖ ਕੇ ਹੇਠੀ ਦੇਖ ਕੇ ਚੁੱਪ ਕਰ ਜਾਣਗੇ ਤਾਂ ਹੋਣਾ ਨਹੀਂ। ਇਹ ਤਾਂ ਤੁਸੀਂ ਦੇਖੋ ਵੀ ਇਹ ਬਚਾਉਣੇ ਆ। ਅੱਜ ਤੇ ਜਿਹੜੀਆਂ ਤੁਸੀਂ ਸਿਕਿਉਰਟੀਆਂ ਦੀਆਂ ਗੱਲਾਂ ਕਰਦੇ ਆ, ਸਿਕਿਉਰਿਟੀ ਤਾਂ ਫਿਰ ਸੂਰੀ ਕੋਲੇ ਕਿਹੜਾ ਥੋੜੀ ਸੀ, ਉਦੋਂ ਤਾਂ ਉਹ ਵੀ ਪੁਲਿਸ ਬਥੇਰੀ ਖੜੀ ਸੀ ਜਿੱਦਣ ਸਨੀ ਨੇ ਕੰਮ ਕੀਤਾ। ਸਿਕਿਉਰਿਟੀ ਤਾਂ ਬੀਬੀ ਇੰਦਰਾ ਗਾਂਧੀ ਕੋਲੇ ਵੀ ਥੋੜੀ ਨਹੀਂ ਸੀ, ਵੈਦਿਆ ਕੋਲੇ ਵੀ ਬਥੇਰੀ ਸੀ, ਆ ਜਿਹੜਾ ਬੇਅੰਤਾ ਬੁੱਚੜ ਆ ਇਹਦੇ ਕੋਲੇ ਵੀ ਥੋੜੀ ਸੀ। ਕਿਉਂ ਸਿੱਖਾਂ ਨੂੰ ਪਿੰਡੇ ਨਾਲ ਬੰਬ ਬੰਨ ਕੇ ਇਸ ਤਰੀਕੇ ਨਾਲ ਕੰਮ ਕਰਨਾ ਪਵੇ? ਮੈਨੂੰ ਚੇਤੇ ਆ ਜਦੋਂ ਜੱਗੀ ਜੌਲ ਹੁਣੀ ਗ੍ਰਿਫਤਾਰ ਹੋਏ, NIA ਵਾਲਿਆਂ ਨੇ ਪੁੱਛਗਿੱਛ ਕੀਤੀ, ਉਦੋਂ ਵੀ ਮੈਂ ਇਹੀ ਗੱਲ ਕਹੀ, ਉੱਥੇ ਦਿੱਲੀ ਵੀ ਕਹੀ, ਲਿਖਿਆ ਵੀ ਮੈਗਜ਼ੀਨ ਫਤਿਹਨਾਮਾ 'ਚ ਵੀ, ਇੱਥੇ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ, ਅੱਜ ਵੀ ਇਹ ਗੱਲ ਕਹਿਣਾ ਕਿ ਭਾਈ ਅੱਜ ਨਾ ਤਾਂ ਇੱਥੇ ਕੋਈ ਸੰਤ ਭਿੰਡਰਾਲੇ ਬੈਠੇ ਆ ਜਿਹੜੇ ਨੌਜਵਾਨਾਂ ਨੂੰ ਕਹਿਣ ਵੀ ਚੱਕ ਦਿਓ ਮੈਂ ਸਾਂਭੂ। ਸੰਤ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਸਿੱਖੀ ਨਾਲ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਦਾ, ਗਲਤ ਕਰਦਾ, ਧੀ ਭੈਣ ਦੀ ਇੱਜ਼ਤ ਬੇਇੱਜ਼ਤੀ ਕਰਦਾ, ਲਿਆਓ ਮੈਂ ਸਾਂਭੂਗਾ। ਤੋ ਅੱਜ ਤਾਂ ਸੰਤ ਵੀ ਹੈ ਨਹੀਂ ਨਾ। ਅੱਜ 1984 ਤੋਂ 95 ਦੇ ਵਿਚਾਲੇ ਜਿਵੇਂ ਉਦੋਂ ਖਾੜਕੂ ਜਥੇਬੰਦੀਆਂ ਸੀ, ਉਹਨਾਂ ਦੇ ਇੱਥੇ ਜਿਹੜੇ ਨੁਮਾਇੰਦੇ ਸੀ ਨਾ, ਜੋ ਆ ਇੱਥੇ ਵੀ ਬੱਬਰ ਖਾਲਸਾ ਨੇ ਕਿਹਾ ਉਹ ਚੱਕ ਦਿਓ ਅਸੀਂ ਸਾਂਭਾਂਗੇ। ਜੇਕਰ ਅੱਜ ਵੀ ਸਿਸਟਮ ਕਹਿੰਦਾ ਹੈ ਕਿ ਅਸੀਂ ਆਹ ਬੰਦੇ ਫੜੇ ਆ ਜੀ, ਇਹ ਹਥਿਆਰਬੰਦ ਹੋ ਕੇ ਪੰਜਾਬ ਦੇ ਵਿੱਚ 6 ਇਹਨਾਂ ਨੇ ਟਾਰਗੇਟ ਕਿਲਿੰਗ ਕਰਤੀਆਂ, ਫਲਾਨਾ ਹੋ ਗਿਆ। ਜੇ ਇਹਨਾਂ ਨੌਜਵਾਨਾਂ ਵੱਲ ਦੇਖੀਏ ਤੇ ਮੈਂ ਉਦੋਂ ਕਿਹਾ ਸੀ ਵੀ ਇਹਨਾਂ ਤੋਂ ਬਹੁਤਿਆਂ ਦੇ ਤਾਂ ਮੂੰਹ ਸਿਰ ਮੁੰਨੇ ਹੋਏ ਨੇ ਤੇ ਹੋ ਸਕਦਾ ਕੋਈ ਜੀਵਨ ਦੇ ਵਿੱਚ ਬਹੁਤੀ ਜ਼ਿਆਦਾ ਚੰਗਿਆਈ ਸਿੱਖੀ ਵਾਲੀ ਗੱਲ ਨਾ ਹੋਵੇ। ਜੇ ਤੁਸੀਂ ਕਹਿੰਦੇ ਹੋ ਵੀ ਇਹੋ ਜਿਹੇ ਸ਼ਕਲ ਸੂਰਤ ਵਾਲੇ, ਇਹੋ ਜਿਹੀ ਅਕਲ ਸ਼ਕਲ ਵਾਲੇ ਬੰਦੇ ਪੰਥ ਲਈ ਕੌਮ ਲਈ ਗੋਲੀਆਂ ਮਾਰਦੇ ਫਿਰਦੇ ਆ ਦੁਸ਼ਮਣਾਂ ਨੂੰ, ਸਿੱਖੀ ਦਿਆਂ ਨੂੰ, ਤਾਂ ਫਿਰ ਤੁਸੀਂ ਹਿਸਾਬ ਲਾ ਲਓ ਵੀ ਜੇ ਅੱਜ ਦੇ ਮਾਹੌਲ ਵਿੱਚ ਵੀ ਸਿੱਖ ਨੌਜਵਾਨ 'ਚ ਏਡੀ ਦ੍ਰਿੜਤਾ ਹੈ ਤਾਂ ਕਿਉਂ ਸਿੱਖਾਂ ਨੂੰ ਇਸ ਰਾਹ ਤੋਰਦੇ? ਕੀ ਕਿਸੇ ਕੌਮ ਦਾ ਆਪੋ ਆਪਣਾ ਸੁਭਾਅ ਹੁੰਦਾ? ਇਹ ਲਾਲੇ ਭੋਲੇ ਨਹੀਂ ਹੈਗੇ। ਇਹ ਆਪਦੀ ਅਣਖ ਗੈਰਤ ਲਈ
ਆਪਦੇ ਧਰਮ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਇਹਨਾਂ ਨੂੰ ਇਹ ਨਹੀਂ ਹੈਗਾ ਕਿ ਸੰਤ ਭਿੰਡਰਾਂ ਵਾਲੇ ਹੋਣਗੇ ਜਾਂ ਭਾਈ ਵਧਾਵਾ ਸਿੰਘ ਬੱਬਰੀ ਕਹੂਗਾ ਜਾਂ ਫਲਾਨਾ ਕਹੂਗਾ, ਇਹਨਾਂ ਨੂੰ ਕਿਸੇ ਦੀ ਲੋੜ ਨਹੀਂ। ਜਿਹਨੇ ਕਰਨਾ ਉਹਨੇ ਕਰ ਹੀ ਦੇਣਾ। ਕਿਸੇ ਨੂੰ ਕਿਸੇ ਦੀ ਇੱਥੇ ਪੂਲੇ ਨੂੰ ਠੋਕਣਾ ਸੀ ਜਿਨ੍ਹਾਂ ਨੇ, ਉਹਨਾਂ ਨੇ ਇਹ ਡੀਕਿਆ ਵੀ ਸਾਨੂੰ ਕੋਈ ਬਾਹਰੋਂ ਕੋਈ ਹੈਲਪ ਕਰੂ ਜਥੇਬੰਦੀ ਜਾਂ ਹੋਰ, ਉਹਨਾਂ ਨੇ ਤੇਲ ਚੱਕਿਆ ਪਾਤੀ ਅੱਗ ਤੇ ਉੱਥੇ ਮਚਾਤਾ। ਕਾਹਨੂੰ ਸਿੱਖਾਂ ਨੂੰ ਇਸ ਤਰ੍ਹਾਂ ਤੋਰਦੇ ਹੋ? ਸੋ ਸਿਸਟਮ ਅਤੇ ਸਮਾਜ ਜਦੋਂ ਆਪਦੀ ਜ਼ਿੰਮੇਵਾਰੀ ਨਾ ਸਮਝੇ ਤੇ ਆਸ ਇਹ ਕਰੀਏ ਵੀ ਸਿੱਖਾਂ ਨੂੰ ਜਲੀਲ ਹੋ ਕੇ ਇਹ ਸਾਰਾ ਕੁਝ ਬਰਦਾਸ਼ਤ ਕਰਨਾ ਪਊ, ਬਿਲਕੁਲ ਨਹੀਂ ਕਰਨਗੇ। ਆ ਜਿਹੜੇ ਬਰਗਾੜੀ ਕਾਂਡ ਵਾਲੇ ਨੇ ਜਾਂ ਹੋਰਨਾਂ ਥਾਵਾਂ ਤੇ ਬੇਅਦਬੀਆਂ ਕਰਨ ਵਾਲੇ ਨੇ, ਜਦੋਂ ਸਿਸਟਮ ਇਨਸਾਫ ਨਹੀਂ ਦਿੰਦਾ ਫਿਰ ਤਾਈਓ ਉਹ ਘਟਨਾ ਵਾਪਰੀ ਨਾ, ਜਦੋਂ ਸ਼ੰਭੂ ਬਾਰਡਰ ਦੇ ਉੱਤੇ ਫਿਰ ਸਿੰਘਾਂ ਨੇ ਆਪ ਹੀ ਮਾਰ ਕੇ ਉੱਥੇ ਟੰਗਤਾ। ਫਿਰ ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹਮਲਾ ਕਰਨ ਆਇਆ ਉਸ ਦੋਸ਼ੀ ਨੂੰ ਸੋਧਾ ਲਾਇਆ। ਕਿਉਂ ਸਿੱਖਾਂ ਨੂੰ ਉਸ ਰਾਹ ਤੋਰਦੇ ਹੋ? ਫਿਰ ਇਹਦੇ ਚ ਜਿਵੇਂ ਨਕੋਦਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰ ਗਈ, ਉਹੋ ਜਿਹਾ ਕੁਝ ਵੀ ਵਾਪਰ ਜਾਊ। ਪਰ ਇਸ ਗੱਲ ਨੂੰ ਜੇ ਆਪਾਂ ਚਾਹੁੰਦੇ ਆ ਵੀ ਹਿੰਸਾ ਨਾ ਹੋਵੇ ਤਾਂ ਇਹੋ ਜਿਹਾ ਮਾਹੌਲ ਵੀ ਬਣਾ ਕੇ ਰੱਖਣਾ ਪਊਗਾ ਕਿ ਹਿੰਸਾ ਵਾਲੇ ਪਾਸੇ ਕੌਮ ਨਾ ਜਾਵੇ। ਉਹਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ। ਸਿੱਖ ਤਾਂ ਰਿਐਕਸ਼ਨ ਕਰਦੇ ਆ ਜਦੋਂ ਆ ਥਾਪਰ ਜਿਹਾ, ਨਾ ਇਹਦੀ ਸ਼ਕਲ ਨਾ ਅਕਲ, ਇਹ ਜਦੋਂ ਕਹਿੰਦਾ ਸੀ ਮੈਂ ਜੀ ਲੱਡੂ ਪੰਡੂ, ਉਦੋਂ ਲੁਧਿਆਣੇ ਦਾ ਪ੍ਰਸ਼ਾਸਨ ਕਿੱਥੇ ਮਰਿਆ ਹੋਇਆ ਸੀ? ਉਦੋਂ ਗਵਰਨਰ ਸਾਹਿਬ ਨੂੰ ਜਾਂ ਮੋਦੀ ਦੇ ਕਿਸੇ ਛੋਟੇ ਵੱਡੇ ਨੂੰ ਕਿਉਂ ਨਹੀਂ ਆਇਆ ਵੀ ਪੰਥ ਪੰਜਾਬ 'ਚ ਵੱਸਦਾ? ਉਹ ਕਿਵੇਂ ਬਰਦਾਸ਼ਤ ਕਰੂਗਾ? ਸੋ ਸਾਡੀ ਕੌਮ ਦੇ ਉਹ ਨੌਜਵਾਨ ਜਿਹੜੇ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੇ ਆ, ਜਾਂ ਇਹ ਤਿੰਨੇ ਜਿਹੜੇ ਨਿਹੰਗ ਸਿੰਘ ਆ, ਇਹਨਾਂ ਦਾ ਕੋਈ ਦੋਸ਼ ਨਹੀਂ। ਇਹ ਜਿਹੜਾ ਹਿੰਦੂ ਵਿਕਟਮ ਕਾਰਡ ਖੇਲਣ ਨੂੰ ਫਿਰਦੇ ਆ ਨਾ ਕਿ ਬਾਕੀ ਸਾਰੀ ਦੁਨੀਆ 'ਚ ਸਾਡੇ ਪ੍ਰਤੀ ਹਮਦਰਦੀ ਹੋ ਜੂਗੀ, ਇਹ ਦੇਖੋ ਜੀ ਸਿੱਖ ਸਾਨੂੰ ਮਾਰੀ ਜਾਂਦੇ ਆ ਉੱਥੇ ਹਿੰਦੂਆਂ ਨੂੰ, ਇਹ ਅੱਜ ਜ਼ਮਾਨਾ ਉਹ ਨਹੀਂ ਹੈਗਾ। ਸਭ ਨੂੰ ਪਤਾ ਹੈਗਾ ਕਿ ਸਿੱਖ ਕਿਵੇਂ ਕਿੰਨਾ ਕੁ ਕਰ ਸਕਦੇ ਆ। ਪਰ ਅਸੀਂ ਫੇਰ ਬੇਨਤੀ ਕਰਦੇ ਆ ਕਿ ਪੰਜਾਬੀ ਹਿੰਦੂ ਨੂੰ ਨਿੱਤਰ ਕੇ ਮੈਦਾਨ 'ਚ ਆਉਣਾ ਚਾਹੀਦਾ ਤੇ ਆਪਣਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਚਾਹੀਦਾ। ਜੇਕਰ ਉਹ ਆਪਦਾ ਫਰਜ਼ ਨਹੀਂ ਨਿਭਾਉਣਗੇ ਤਾਂ ਸਿੱਖ ਨੌਜਵਾਨਾਂ ਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹਾ ਫਿਰ ਕੰਮ ਲਾਜ਼ਮੀ ਕਰੂਗਾ। ਸੋ ਐਵੇਂ ਇਹਨਾਂ ਨੂੰ ਸਿਕਿਉਰਟੀਆਂ ਨਾਲ ਗੱਲ ਨਹੀਂ ਬਣਨੀ। ਇਹ ਬੇਖੌਫ ਘੁੰਮਣ ਜਿਵੇਂ ਹੋਰ ਹਿੰਦੂ ਘੁੰਮਦੇ ਆ। ਕਿਉਂ ਇਹਨਾਂ ਨੂੰ ਸਿਕਿਉਰਟੀਆਂ ਦੀ ਲੋੜ ਪਵੇ? ਜਦੋਂ ਭਕਾਈ ਮਾਰਦੇ ਆ, ਜਦੋਂ ਮਾੜਾ ਚੰਗਾ ਬੋਲਦੇ ਆ, ਫਿਰ ਇਹੀ ਕੁਝ ਹੋਣਾ ਜਿਹੜਾ ਹੋਇਆ। ਸੋ ਅਸੀਂ ਫੇਰ ਬੇਨਤੀ ਕਰਦੇ ਆ ਕਿ ਗੰਗੂ ਦੇ ਵਾਰਸ ਨਾ ਬਣੋ, ਗੰਗੂ ਦੇ ਰਾਹ ਨਾ ਪਵੋ। ਪਰ ਜਿੱਥੋਂ ਪੂਰਾ ਸਿਸਟਮ ਇੱਥੋਂ ਆਲੇ ਦੁਆਲੇ ਜਦੋਂ ਇਹਨਾਂ ਨੂੰ ਪੰਪ ਮਾਰਦਾ, ਅਖੇ ਜੀ ਇਹਨਾਂ ਦੇ ਵੀ ਵਿਚਾਰ ਨੇ, ਇਹਨਾਂ ਨੂੰ ਵੀ ਤਾਂ ਆਪਦੀ ਗੱਲ ਕਹਿਣ ਦਾ ਹੱਕ ਆ। ਇਹ ਗੱਲ ਕੌਣ ਕਹਿੰਦੇ ਆ? ਇਹ ਕਾਮਰੇਡ ਕਾਂਗਰਸ ਅਸਲੀਲ ਜਾਖੜ ਪਹਿਲੋਂ ਲੋਕਾਂ ਨੂੰ ਲੱਗਦਾ ਸੀ ਵੀ ਇਹ ਬੜਾ ਸਿਆਣਾ, ਬੜੀਆਂ ਵਧੀਆ ਗੱਲਾਂ ਕਰਿਆ ਕਰੇ, ਅਸੀਂ ਜੀ ਹਿੰਦੂ, ਅਸੀਂ ਜੀ ਪੰਜਾਬੀ ਪੰਜਾਬ, ਇਹਦਾ ਸਾਰਾ ਬੁਰਕਾ ਲੀਰੋ ਲੀਰ ਹੋ ਗਿਆ ਜਿਹੜਾ ਅੰਦਰੋਂ ਇਹਦੇ ਹਿੰਦੂ ਕੱਟੜਵਾਦੀ ਨਿਕਲਿਆ। ਪਹਿਲਾਂ ਕਹਿੰਦਾ ਜੀ ਜੇ ਅਮਰਤਪਾਲ ਸਿੰਘ ਵਰਗਿਆਂ ਨੂੰ ਰਿਲੀਜ਼ ਕਰਨਾ ਹੈ ਤੇ ਫਿਰ ਕਹਿੰਦਾ ਲਾਰੈਂਸ ਬਿਸ਼ਨੋਈ ਇੱਕ ਗੁੰਡਾ ਹੈ ਜਿਹੜਾ ਕਤਲੇਆਮ ਕਰਾਉਂਦਾ, ਜਿਹੜਾ ਇਨੋਸੈਂਟ ਲੋਕਾਂ ਦੇ ਕਤਲ ਕਰਵਾ ਰਿਹਾ, ਅਪਰਾਧੀ ਹੈ। ਤੇ ਭਾਈ ਅਮਰਤਪਾਲ ਸਿੰਘ ਨੇ ਕੀ ਕੀਤਾ? ਠੀਕ ਆ, ਉਹਦੇ ਨਾਲ ਕਿਸੇ ਤਰੀਕੇ ਦੀ ਸਿਆਸੀ ਤੌਰ ਤੇ ਜਾਂ ਖਾਲਿਸਤਾਨੀ ਸਫਰਾਂ ਦੀ ਸਾਡੀ ਅਸਹਿਮਤੀ ਹੋਰ ਗੱਲ, ਪਰ ਉਹਨੇ ਲਾਰੈਂਸ ਬਿਸ਼ਨੋਈ ਵਾਲਾ ਤਾਂ ਕੋਈ ਕੰਮ ਨਹੀਂ ਕੀਤਾ ਹੋਇਆ, ਕੋਈ ਬੰਦੇ ਮਾਰੇ ਉਹਨੇ। ਥਾਣਿਆਂ ਦੇ ਘਰਾਓ ਦੀ ਗੱਲ ਆ, ਥਾਣਿਆਂ ਦੇ ਘਰਾਓ ਇੱਥੇ ਆ ਕਾਮਰੇਡ ਜਥੇਬੰਦੀਆਂ ਚੌਥੇ ਤੇ ਨਹੀਂ ਕਰੀ ਬੈਠੀਆਂ ਹੁੰਦੀਆਂ। ਆ ਸਾਰੇ ਖਾੜਕੂ ਲਹਿਰ ਦਾ ਆਮ ਵਰਤਾਰਾ ਸੀ। ਮੈਨੂੰ ਛਡਵਾਉਣ ਦੇ ਲਈ ਇੱਕ ਵਾਰੀ ਸਾਡੇ ਗੁਰੂਸਰ ਸੁਧਾਰ ਥਾਣੇ ਨੂੰ ਸਾਡੇ ਇਲਾਕੇ ਦੀ ਸੰਗਤ ਨੇ ਸਨ 2000 ਦੇ ਵਿੱਚ ਘੇਰਿਆ ਸੀ, ਮੈਨੂੰ ਛਡਵਾਇਆ ਸੀ। ਸੋ ਇਹ ਕੋਈ ਐਡਾ ਕੋਈ ਪਾਪ ਨਹੀਂ ਕੀਤਾ ਉਹਨੇ। ਠੀਕ ਆ, ਤੁਹਾਡਾ ਧੱਕਾ ਚੱਲਦਾ, ਤੁਸੀਂ ਮੀਡੀਆ ਦੇ ਵਿੱਚ ਜੋ ਮਰਜ਼ੀ ਬਣਾ ਦਿੰਦੇ ਹੋ, ਪਰ ਇਸ ਸਾਰੇ ਕਾਸੇ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੀਆਂ ਤਾਕਤਾਂ ਦੋਸ਼ੀ ਨੇ, ਕਾਮਰੇਡ ਲਾਣਾ ਖਾਸ ਤੌਰ ਤੇ ਪੰਜਾਬ ਦੇ ਕਰਮਕਾਰ ਆ ਜਿਹੜੇ ਲਿਖਾਰੀ, ਤੁਸੀਂ ਦੇਖੋ ਪਿੱਛੇ ਜੇ ਸਰਜੀਤ ਪਾਤਰ ਚੜ੍ਹਾਈ ਕਰ ਗਿਆ, ਕਿਵੇਂ ਇਹ 1.5 ਮਹੀਨਾ ਪਿੱਟਦੇ ਰਹੇ, ਰੋਂਦੇ ਰਹੇ, ਮਾਰੇ ਗਏ, ਲੁੱਟੇ ਗਏ। ਹੁਣ ਭਾਈ ਗਜਿੰਦਰ ਸਿੰਘ ਚੜ੍ਹਾਈ ਕਰ ਗਏ, ਉਹਨਾਂ ਦੇ ਕਾਵ ਬਾਰੇ, ਉਹਨਾਂ ਦੀ ਸਾਹਿਤਕ ਘਾਲਣਾ ਬਾਰੇ ਕਿਸੇ ਸਾਹਿਤਕ ਮੰਚ ਤੋਂ ਕਿਸੇ ਕਲਾਕਾਰ ਨੇ, ਕਿਸੇ ਬੁੱਧੀਜੀਵੀ ਨੇ 2 ਅੱਖਰ ਨਹੀਂ ਬੋਲੇ। ਇਹੀ ਸਰਜੀਤ ਪਾਤਰ ਦੇ ਬਾਰੇ ਪਿੱਟਦੇ ਫਿਰਦੇ ਸੀ। ਕਿਉਂਕਿ ਸਰਜੀਤ ਪਾਤਰ ਭਾਰਤ ਮਾਤਾ ਕੀ ਜੈ ਕਹਿੰਦਾ,
ਤੇ ਭਾਈ ਗਜਿੰਦਰ ਸਿੰਘ ਕਹਿੰਦੇ ਆ ਵੀ ਪੰਥ ਕੀ ਜੀਤ। ਤੋ ਜਿਹੜਾ ਪੰਥ ਨੂੰ, ਪੰਜਾਬ ਨੂੰ, ਕੌਮ ਨੂੰ, ਖਾਲਿਸਤਾਨ ਨੂੰ ਸਮਰਪਿਤ ਹੈ, ਉਹਦੇ ਖਿਲਾਫ ਅੰਨੀ ਨਫ਼ਰਤ। ਇੱਥੇ ਇੱਕ ਬਲਜੀਤ ਪਰਮਾਰ ਹੈ, ਉਹ ਪਹਿਲੋਂ ਬੰਬੇ ਕਰਦਾ ਸੀ ਕੰਮ ਤੇ ਹੁਣ ਉਹ ਪੰਜਾਬ ਚੰਡੀਗੜ੍ਹ ਆ ਕੇ ਆਪਦਾ ਚੈਨਲ ਚਲਾ ਰਿਹਾ। ਉਹਨੇ ਕੱਲ ਆਪਦੇ ਮਨੋਭਾਵ ਪੇਸ਼ ਕੀਤੇ ਕਿ ਭਾਈ ਗਜਿੰਦਰ ਸਿੰਘ ਨਾਲ ਮੇਰੀ ਇੱਕ ਸਾਂਝ ਰਹੀ ਆ, ਤੇ ਉਸ ਉਹਨੇ ਆਪਦੇ ਪ੍ਰੋਗਰਾਮ ਦੇ ਵਿੱਚ ਕਾਫੀ ਨਿੱਜੀ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਕਿ ਮੇਰੇ ਭਾਈ ਗਜਿੰਦਰ ਸਿੰਘ ਦੇ ਮਾਤਾ ਨਾਲ, ਭਾਈ ਗਜਿੰਦਰ ਸਿੰਘ ਦੇ ਪਿਤਾ ਜੀ ਨਾਲ ਕਿਹੋ ਜਿਹਾ ਵਧੀਆ ਮਿੱਠੇ, ਕਿਉਂਕਿ ਨਿਆਣ ਮੱਤ ਵਾਲੀ ਜਿਹੜੀ ਸਾਂਝ ਆ ਉਹ ਗੱਲਾਂ ਉਹਨੇ ਕੀਤੀ। ਉੱਥੇ ਬੜੇ ਚੰਗੇ ਲੋਕ ਆ, ਪਰ ਇੱਕ ਮਾੜੇ ਬੰਦੇ ਦਾ ਭੈੜਾ ਇੱਕੋ ਕਮੈਂਟ, ਜਿਵੇਂ ਹਜ਼ਾਰਾਂ ਮਣ ਦੁੱਧ ਨੂੰ ਇੱਕ ਤੁਪਕਾ ਜਿਹੜਾ ਹੈ ਉਹ ਪਾੜ ਕੇ ਰੱਖ ਦਿੰਦਾ, ਉਵੇਂ ਉਹਦੇ ਵਿੱਚ ਇੱਕ ਅੰਮ੍ਰਿਤ ਦੇ ਵਿੱਚ ਜ਼ਹਿਰ ਵਾਲੀ ਗੱਲ ਜਿਹੜੀ ਆ ਉੱਥੇ ਸਾਫ਼ ਦਿਖ ਰਹੀ ਹੈ। ਸੋ ਜਿਹੜੇ ਗੰਗੂ ਦੇ ਵਾਰਸ ਬਣ ਕੇ ਬਾਰ-ਬਾਰ ਪੰਜਾਬ ਨੂੰ, ਪੰਥ ਨੂੰ ਲਾਂਬੂ ਲਾ ਰਹੇ ਨੇ, ਇਹਨਾਂ ਬਾਰੇ ਸਾਨੂੰ ਭਾਈ ਗਜਿੰਦਰ ਸਿੰਘ ਦੀ ਜਿਹੜੀ ਸਾਰੀ ਰਚਨਾ ਉਹਨੂੰ ਸਮਝਣਾ ਪਊ। ਉਹਦੇ ਵਿੱਚੋਂ ਸਾਨੂੰ ਪੰਜਾਬ ਦੀ ਸਮੱਸਿਆ ਬਾਰੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਸਮਝ ਲੱਗੂਗੀ ਕਿ ਕਿਵੇਂ ਸਾਨੂੰ ਆਪਦੇ ਖਾਲਿਸਤਾਨ ਦੇ ਏਜੰਡੇ ਉੱਤੇ ਡਟ ਕੇ ਪਹਿਰਾ ਦੇਣਾ ਪਊ। ਦਲਮੇਗ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਿਟਾਇਰ ਹੋਏ ਨੇ, ਬੀਬੀ ਕਿਰਨਜੋਤ ਕੌਰ ਜਾਂ ਹੋਰ ਬਹੁਤ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਭਾਈ ਗਜਿੰਦਰ ਸਿੰਘ ਬਾਰੇ ਜਦੋਂ ਲਿਖਿਆ, ਹਾਲਾਂਕਿ ਬੀਬੀ ਕਿਰਨਜੋਤ ਕੌਰ ਮਾਸਟਰ ਤਾਰਾ ਸਿੰਘ ਦੀ ਦੋਤੀ ਆ ਤੇ ਬੀਬੀ ਰਜਿੰਦਰ ਕੌਰ ਦੀ ਧੀ ਆ। ਬੀਬੀ ਰਜਿੰਦਰ ਕੌਰ ਦੀ ਜਦੋਂ ਡੈਥ ਹੋਈ ਉਦੋਂ ਵੀ ਜਿਹੜੇ ਭਾਈ ਗਜਿੰਦਰ ਸਿੰਘ ਨੇ ਉਦੋਂ ਲੇਖ ਲਿਖਿਆ, ਉਹਦੇ ਚ ਵੀ ਕਿਹਾ ਕਿ ਬੇਸ਼ੱਕ ਬੀਬੀ ਰਜਿੰਦਰ ਕੌਰ ਸਾਨੂੰ ਦਲ ਖਾਲਸਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਰਹੀ, ਪਰ ਅਸੀਂ ਉਹਦਾ ਸਤਿਕਾਰ ਕਰਦੇ ਸੀ। ਪਰ ਇਹਦੇ ਬਾਵਜੂਦ ਅੱਜ ਬੀਬੀ ਕਿਰਨਜੋਤ ਕੌਰ ਵੀ ਉੱਥੇ ਹੀ ਖੜੇ ਆ, ਉਹਨਾਂ ਨੇ ਵੀ ਆਪਦੀ ਪੋਸਟ ਵਿੱਚ ਲਿਖਿਆ, ਬੇਸ਼ੱਕ ਕਰਨੈਲ ਸਿੰਘ ਪੀਰ ਮੁਹੰਮਦ ਨੇ ਉਹਨਾਂ ਦੀ ਗੱਲ ਨੂੰ ਕੱਟਿਆ, ਜਿਹੜਾ ਕਿਹਾ ਕਿ ਕਾਂਗਰਸ ਨਾਲ ਗਿਆਨੀ ਜੈਲ ਸਿੰਘ ਨਾਲ ਦਲ ਖਾਲਸਾ ਦਾ ਸੰਬੰਧ। ਅੱਜ ਬਲਜੀਤ ਬੱਲੀ ਨੇ ਵੀ ਇਹਦੇ ਉੱਤੇ ਭਾਈ ਕੰਵਰਪਾਲ ਸਿੰਘ ਨਾਲ ਲੰਮੀ ਚੌੜੀ ਚਰਚਾ ਕੀਤੀ ਆ। ਜਦੋਂ ਡਾਕਟਰ ਸੰਗਤ ਸਿੰਘ ਨੇ ਭਕਾਈ ਮਾਰੀ ਸੀ, ਉਦੋਂ ਸਰਦਾਰ ਹਰਸਿਮਰਨ ਸਿੰਘ ਨੇ ਇੱਕ ਪੂਰੀ ਕਿਤਾਬ ਹੀ ਇੱਕ ਤਰੀਕੇ ਨਾਲ ਕੱਢਤੀ ਵੀ ਹਾਂ ਯਾਰ ਅਸੀਂ ਸੀਗੇ ਨਕਸਲਵਾੜੀਏ, ਕਰ ਲੋ ਕੀ ਕਰਦੇ। ਤੋ ਉਸ ਤਰੀਕੇ ਦੇ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਪੰਥ ਨੇ, ਕੌਮ ਨੇ ਅੱਜ ਭਾਈ ਗਜਿੰਦਰ ਸਿੰਘ ਨੂੰ ਪਿਆਰ ਭੇਂਟ ਕਰਕੇ ਦੇ ਦਿੱਤਾ ਹੈ। ਤੇ ਉਹਦੇ ਵਿੱਚ ਉੱਥੇ ਬੀਬੀ ਕਿਰਨਜੋਤ ਕੌਰ ਵਾਲੀ ਪੋਸਟ ਦੇ ਹੇਠਾਂ ਦਲਵੇਗ ਸਿੰਘ ਨੇ ਲਿਖਿਆ ਕਿ ਇੱਕ ਵਾਰੀ ਮੈਂ ਗੁਰਪੁਰਬ ਮੌਕੇ ਪਾਕਿਸਤਾਨ ਗਿਆ ਤੇ ਮੈਂ ਉੱਥੇ ਭਾਈ ਗਜਿੰਦਰ ਸਿੰਘ ਨੂੰ ਕਿਹਾ ਕਿ ਜਿਵੇਂ ਤੁਹਾਡੇ ਹੋਰ ਸਾਥੀ ਭਾਰਤ ਆ ਗਏ ਆ, ਤੁਸੀਂ ਵੀ ਕਰੋ ਟਰਾਈ, ਤੁਸੀਂ ਵੀ ਆ ਜਾਓ। ਤੇ ਕਹਿੰਦੇ ਇਹ ਮੇਰੀ ਕਮਜ਼ੋਰੀ ਸੀਗੀ, ਪਰ ਉਹਨਾਂ ਨੇ ਕਿਹਾ ਕਿ ਨਹੀਂ, ਮੇਰੀ ਰੂਹ ਨਹੀਂ ਮੰਨਦੀ। ਇੱਕ ਵਾਰ ਵਾਹਵਾ ਹੀ ਰੌਲਾ ਜਿਹਾ ਪਾਤਾ ਇੱਥੇ ਮੀਡੀਆ ਨੇ ਵੀ ਉਹ ਆ ਰਹੇ ਨੇ, ਤੇ ਅਸੀਂ ਭਾਜੀ ਨੂੰ ਕਿਹਾ, ਉਹ ਫਿਰ ਅਖਬਾਰਾਂ ਦੇ ਬਿਆਨ ਛਪਿਆ ਬੜਾ ਗਹਿ ਗੱਡਵਾਂ ਕਿ ਆਤਮ ਸਮਰਪਣ ਨਾਲੋਂ ਮੈਂ ਮਰ ਜਾਣਾ ਚੰਗਾ ਸਮਝਾਂਗਾ। ਤੋ ਇਸੇ ਤਰੀਕੇ ਨਾਲ ਭਾਈ ਗਜਿੰਦਰ ਸਿੰਘ ਨੇ ਜਦੋਂ ਉਹਨਾਂ ਨੂੰ ਕਿਹਾ, ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ 1996 ਵਿੱਚ ਸੁਨੇਹਾ ਭੇਜਿਆ ਕਿ ਤੁਹਾਨੂੰ ਪਟਿਆਲੇ ਤੋਂ ਲੋਕ ਸਭਾ ਦੇ ਮੈਂਬਰ ਬਣਾ ਦੇਣਗੇ। ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਨਹੀਂ, ਜਿਹੜੀ ਮੇਰੀ ਇਸ ਮੌਕੇ ਪੰਥ ਨੂੰ, ਕੌਮ ਨੂੰ ਮੇਰੀ ਜਿਹੜੀ ਕਦਰ ਵਾ, ਉਹ ਲੋਕ ਸਭਾ ਹਲਕੇ ਦੇ ਮੈਂਬਰ ਬਣਨ ਦੇ ਨਾਲ ਉਹਦੀ ਕੋਈ ਉਹ ਨਹੀਂ ਗੱਲ ਬਣਦੀ। ਬਹੁਤ ਚੰਗਾ ਉਹਨਾਂ ਦਾ ਉਹ ਸਾਰਾ ਵਿਜ਼ਨ ਆ, ਪੜ੍ਹਨ ਵਾਲਾ ਬੜਾ ਸਵਾਦ ਵਾਲੀ ਗੱਲ ਆ ਕਿ ਕਿਵੇਂ ਕੌਮ ਲਈ, ਕਿਵੇਂ ਪੰਥ ਲਈ ਆਪਣੇ ਆਪ ਨੂੰ ਉਹਨਾਂ ਨੇ ਦਾਅ ਉੱਤੇ ਲਾਤਾ ਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਤੇ ਉਹਨਾਂ ਦੀ ਇਸੇ ਗੱਲ ਦੀ ਕਦਰ ਕੌਮ ਨੇ, ਪੰਥ ਨੇ ਫਿਰ ਕੀਤੀ ਨਾ। ਸਰਦਾਰ ਮਨਜੀਤ ਸਿੰਘ ਕਲਕੱਤਾ ਦੱਸਦੇ ਹੁੰਦੇ ਸੀ ਵੀ ਉੱਥੇ ਜਦੋਂ ਜਥਾ ਜਾਂਦਾ ਹੈ ਪਾਕਿਸਤਾਨ ਹਰ ਵਾਰੀ, ਤਾਂ ਉੱਥੇ ਪ੍ਰਸ਼ਾਦਾ ਪਾਣੀ ਦਾ ਇੱਕ ਟਾਈਮ ਦਾ ਲੰਚ ਜਾਂ ਡਿਨਰ ਜਿਹੜਾ ਹੈਗਾ ਜਥੇ ਨੂੰ ਪਾਕਿਸਤਾਨ ਦਾ ਪ੍ਰਸ਼ਾਸਨ ਕਰਾਉਂਦਾ ਹੁੰਦਾ ਸੀ, ਤੇ ਜਨਰਲ ਜ਼ਿਆ ਉਲ ਹੱਕ ਤੇ ਇੰਡੀਅਨ ਐਂਬੈਸਡਰ ਤੇ ਹੋਰ ਸਾਰੇ ਉੱਥੇ ਹਾਜ਼ਰ ਹੁੰਦੇ ਸੀ। ਕਹਿੰਦੇ ਮੈਨੂੰ ਕੋਈ ਸੁਨੇਹਾ ਦਿੱਤਾ ਗਿਆ ਸੀ ਜਥੇਦਾਰ ਟੌੜਾ ਵੱਲੋਂ, ਮੈਂ ਉੱਥੇ ਜਦੋਂ ਚਾਹੁੰਦਾ ਸੀਗਾ ਵੀ ਮੈਂ ਜਨਰਲ ਜ਼ਿਆ ਉਲ ਹੱਕ ਨਾਲ ਇਹ ਸੁਨੇਹਾ ਸਾਂਝਾ ਕਰਾਂ, ਪਰ ਮਾਹੌਲ ਨਹੀਂ ਸੀ ਬਣਦਾ ਉੱਥੇ, ਕੁਛ ਉਸ ਤਰੀਕੇ ਦਾ ਹੁੰਦਾ ਹਿਸਾਬ ਕਿਤਾਬ ਪ੍ਰੋਟੋਕਾਲ ਦੇ ਹਿਸਾਬ ਨਾਲ।
ਸੋ ਜਦੋਂ ਉੱਠ ਕੇ ਤੁਰਨ ਲੱਗੇ ਲਾਸਟ ਮਿੰਟ ਦੇ ਮੈਂ ਨੇੜੇ ਜੋ ਹੋ ਗਿਆ ਤੇ ਮੈਂ ਜਦੋਂ ਜਾ ਵਕਤ ਦੇ ਕੋਲੇ ਜੇ ਇਹ ਗੱਲ ਕਹਿ ਦਿੱਤੀ ਕਿ ਜੀ ਸਾਡੀ ਇੱਕ ਅਮਾਨਤ ਹੈ, ਤਾਂ ਉਹਨਾਂ ਨੇ ਉਹਦਾ ਜਵਾਬ ਦਿੱਤਾ ਕਿ ਤੁਹਾਡੀ ਅਮਾਨਤ ਪੂਰੀ ਸੂਰੀ ਸਾਨੂੰ ਪਤਾ ਕਿਵੇਂ। ਤੋਂ ਉਹ ਚੀਜ਼ ਜਿਹੜੀ ਆ ਅੱਜ ਜਦੋਂ ਇਤਿਹਾਸ ਦਾ ਹਿੱਸਾ ਬਣੀ ਹੋਈ ਦੇਖਦੇ ਆ ਤਾਂ ਆਨੰਦ ਆਉਂਦਾ ਕਿ ਕਿਵੇਂ ਉਸ ਸ਼ਖਸੀਅਤ ਨੇ ਪੰਥ ਲਈ, ਪੰਜਾਬ ਲਈ ਆਪਣੇ ਆਪ ਨੂੰ ਦਾਅ ਉੱਤੇ ਲਾਇਆ ਤੇ ਹਰ ਪੇਪਰ ਵਿੱਚੋਂ ਪਾਸ ਹੋ ਕੇ ਗਏ। ਜਿਹੜਾ ਮੈਂ ਗੱਲ ਕਰ ਰਿਹਾ ਸੀਗਾ ਭਈ ਲੋਕਾਂ ਦੇ ਇਲਜ਼ਾਮ ਲਾਉਣੇ ਹੁੰਦੇ ਨੇ ਪੈਸੇ ਧੇਲੇ ਦੇ, ਭਾਈ ਗਜਿੰਦਰ ਸਿੰਘ ਦੀ ਇਮਾਨਦਾਰੀ ਦੀ ਗਾਰੰਟੀ ਉਹਦੇ ਵਿਰੋਧੀਆਂ ਨੇ ਵੀ ਦਿੱਤੀ ਹੈ, ਜਿਨ੍ਹਾਂ ਨਾਲ ਸਾਡਾ ਪੰਥਕ ਤੌਰ ਤੇ ਕੌਮੀ ਤੌਰ ਦੇ ਉੱਤੇ ਖਾਲਿਸਤਾਨ ਦੇ ਏਜੰਡੇ ਕਰਕੇ ਵਿਰੋਧ ਆ ਇੰਡੀਅਨ ਸਟੇਟ ਸਿਸਟਮ, ਉਹ ਵੀ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਲਿਆ ਸਕੇ। ਸੋ ਭਾਜੀ ਗਜਿੰਦਰ ਸਿੰਘ ਵਰਗਾ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ, ਬਣਨਾ ਚਾਹੀਦਾ ਤੇ ਇਹ ਗੱਲ ਸਾਡੇ ਸਾਰਿਆਂ ਦੇ ਜੇਨ ਵਿੱਚ ਰਹਿਣੀ ਚਾਹੀਦੀ ਆ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋ ਲੈ। ਭਾਈ ਗਜਿੰਦਰ ਸਿੰਘ ਨੇ ਇਸੇ ਗੁਰਬਾਣੀ ਦੇ ਵਾਕ ਨੂੰ ਆਪਣੇ ਕਾਵ ਦੇ ਰਾਹੀਂ ਕਿਹਾ, ਸੁਣੋ ਐ ਤਖਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ, ਬਾਰ ਪਰਾਏ ਮਾਲਕਾ ਅਸੀਂ ਬਹਿ ਨਾ ਸਕੀਏ ਹੋਰ। ਸੋ ਜਿਹੜਾ ਭਾਜੀ ਗਜਿੰਦਰ ਸਿੰਘ ਦਾ ਆਲੇ ਦੁਆਲੇ ਵਿੱਚ ਇਸ ਮੌਕੇ ਚਰਚਾ ਹੋ ਰਿਹਾ, ਉਹਦੇ ਬਾਰੇ ਖਾਸ ਤੌਰ ਤੇ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਦੇ ਰਾਹੀਂ ਜਿਹੜਾ ਨਿਕਲਿਆ ਸਾਰਾ ਕੁਝ, ਉਹਦੇ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਹਜੇ ਗੱਲ ਕਰਨ ਦੀ ਲੋੜ ਆ। ਗਾਹੇ ਬਗਾਹੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਆਪਾਂ ਕਰਦੇ ਰਵਾਂਗੇ। ਇੱਕ ਗੱਲ ਅੱਜ ਜ਼ਰੂਰੀ ਕਰਨ ਵਾਲੀ ਇਹ ਆ ਕਿ ਖਾਲਿਸਤਾਨ ਦੀ ਵਕਾਲਤ ਕਰਨ ਵਾਲਿਆਂ ਵਿੱਚੋਂ ਇੱਕ ਬੌਬ ਆਰਥਰ, ਜਿਹੜਾ ਅਮਰੀਕਾ ਦੇ ਲਾ ਇਨਫੋਰਸਮੈਂਟ ਤੇ ਖੁਫੀਆ ਮਹਿਕਮੇ ਦਾ ਰਿਟਾਇਰ ਅਧਿਕਾਰੀ ਹੈ, ਉਹਨਾਂ ਦੇ ਚੜ੍ਹਾਈ ਕਰ ਜਾਣ ਦੀ ਖਬਰ ਆਈ ਆ, ਜਿਹਦਾ ਮਨ ਨੂੰ ਬੜਾ ਅਫਸੋਸ ਹੈ ਕਿ ਉਹ ਸਦੀਵੀ ਵਿਛੋੜਾ ਦੇ ਗਏ ਨੇ। ਇਸੇ ਤਰ੍ਹਾਂ ਦੁਨੀਆ ਭਰ ਦੇ ਵਿੱਚ ਜਿਹੜੇ ਭਾਈ ਗਜਿੰਦਰ ਸਿੰਘ ਬਾਰੇ ਪ੍ਰੋਗਰਾਮ ਹੋ ਰਹੇ ਨੇ, ਉਹਨਾਂ ਬਾਰੇ ਸਾਨੂੰ ਸੁਨੇਹੇ ਮਿਲ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਗੱਲ ਕਿ ਭਾਈ ਗਜਿੰਦਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਵੇ। ਇਹ ਜਿਹੜੀ ਗੱਲ ਹੈ, ਮੈਨੂੰ ਇਹ ਤੇ ਟਿੱਪਣੀ ਕਰਕੇ ਆਪਾਂ ਸਮਾਪਤੀ ਕਰਨੀ ਆ। ਹੈਰਾਨੀ ਇਹ ਆ ਕਿ ਜਦੋਂ ਅਕਾਲੀ ਦਲ ਦਾ ਕੋਈ ਲੀਡਰ ਚੜ੍ਹਾਈ ਕਰ ਜਾਂਦਾ, ਪਿੱਛੇ ਜੇ ਤੋਤਾ ਸਿੰਘ ਚੜ੍ਹਾਈ ਕਰ ਗਿਆ ਸੀ ਸ਼ਾਇਦ, ਸਿੱਧੀ ਖਬਰ ਹੀ ਆਉਂਦੀ ਆ ਭਈ ਜੀ ਫਲਾਣੇ ਅਕਾਲੀ ਲੀਡਰ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾ ਦਿੱਤੀ ਗਈ। ਪਰ ਜਿਨ੍ਹਾਂ ਨੇ ਪੰਥ ਲਈ, ਪੰਜਾਬ ਲਈ, ਕੌਮ ਲਈ, ਖਾਲਿਸਤਾਨ ਲਈ ਕੁਰਬਾਨੀਆਂ ਅਸਲ ਵਿੱਚ ਕੀਤੀਆਂ ਨੇ, ਉਹਨਾਂ ਲਈ ਸਾਨੂੰ ਜੱਦੋ ਜਹਿਦ ਕਰਨੀ ਪੈਂਦੀ ਆ, ਚਾਹੇ ਉਹ ਭਾਈ ਦਿਲਾਵਰ ਸਿੰਘ ਆ, ਚਾਹੇ ਭਾਈ ਜਿੰਦਾ ਸੁੱਖਾ, ਔਰ ਸਭ ਤੋਂ ਵੱਡੀ ਲੜਾਈ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਵਾਉਣ ਲਈ ਕਰਨੀ ਪਈ। ਜਦੋਂ ਕੱਲ ਦੇ ਅਖਬਾਰਾਂ 'ਚ ਇਹ ਖਬਰ ਆਈ ਸੀ ਕਿ ਸ਼੍ਰੋਮਣੀ ਕਮੇਟੀ ਨੇ ਆਪਦੀ ਮੀਟਿੰਗ ਦੇ ਵਿੱਚ ਆਹ ਕਿਹਾ, ਉਹ ਕਿਹਾ, ਜੇ ਉੱਥੇ ਨਾਲੇ ਵੀ ਖਬਰ ਆ ਜਾਂਦੀ ਕਿ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਵੀ ਕਰਦਾ ਹੈ ਕਿ ਭਾਈ ਗਜਿੰਦਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਜਾਵੇਗੀ, ਤਾਂ ਵਧੀਆ ਹੋਣਾ ਸੀ। ਫੋਟੋ ਤਾਂ ਹੁਣ ਵੀ ਉਹਨਾਂ ਨੂੰ ਲਾਉਣੀ ਪੈਣੀ ਹੈ, ਪਰ ਜੇ ਕਿਤੇ ਆਪਦੇ ਹਿਸਾਬ ਨਾਲ ਆਪ ਐਲਾਨ ਕਰਦੇ ਗੱਲ ਹੋਰ ਹੋਣੀ ਸੀ। ਖੈਰ, ਚਰਚਾ ਗੱਲਾਂ ਬਾਤਾਂ ਆਪਾਂ ਫੇਰ ਵੀ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।